ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪੱਤਰਕਾਰ ਮਨਦੀਪ ਪੁਨੀਆ ਜੀ ਮੌਜੂਦ ਰਹਿੰਦੇ ਨੇ, ਜਿਹੜੇ ਕਿ ਨੈਸ਼ਨਲ ਖਬਰਾਂ ਦੇ ਨਾਲ ਵਾਬਸਤਾ ਰਹਿੰਦਿਆਂ ਹੋਇਆਂ ਸਾਰੇ ਦਿਨ ਦੀਆਂ ਵੱਡੀਆਂ ਸੁਰਖੀਆਂ ਦੇ ਉੱਪਰ ਤੁਹਾਡੇ ਲਈ ਚਾਨਣਾ ਪਾਉਂਦੇ ਨੇ ਤੇ ਉਹਨਾਂ ਦਾ ਵਿਸ਼ਲੇਸ਼ਣ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਖਬਰਾਂ ਤੇ ਪਾਵਾਂਗੇ ਚਾਨਣਾ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਜੀ ਸ਼ੁਕਰੀਆ ਗੁਰਪ੍ਰੀਤ ਜੀ। ਸੋ ਸਭ ਤੋਂ ਪਹਿਲਾਂ ਆਪਾਂ ਅੰਤਰਰਾਸ਼ਟਰੀ ਖਬਰ ਲੈ ਲੈਂਦੇ ਹਾਂ। ਤੁਰਕੀ ਦੇ ਜਿਹੜੇ ਰਾਸ਼ਟਰਪਤੀ ਨੇ ਅਰਦੋਗਾਨ ਸਾਹਿਬ, ਉਹਨਾਂ ਨੇ ਆਖਿਆ ਕਿ ਹਮਾਸ ਨੇ ਜਿਹੜਾ ਯੁੱਧ ਵਿਰਾਮ ਸਮਝੌਤਾ ਕੀਤਾ ਸੀ ਉਹਨੂੰ ਪੂਰਾ ਨਹੀਂ ਕੀਤਾ, ਅਸਫਲ ਹੋ ਰਿਹਾ ਹੈ। ਇਹ ਖਬਰ ਦਾ ਤਫਸੀਲ ਚ ਜਰਾ ਜਾਇਓ ਤਾਂ ਜੀ। ਇਹ ਤਾਂ ਤੁਰਕੀ ਦੇ ਪ੍ਰੈਜ਼ੀਡੈਂਟ ਦੀ ਤੁਸੀਂ ਸਟੇਟਮੈਂਟ ਕਹਿ ਰਹੇ ਹੋ। ਇੱਧਰੋਂ ਇਜ਼ਰਾਈਲ ਅਤੇ ਜਿਹੜੇ ਅਮਰੀਕਾ ਹੈਗੇ ਆ ਉਹ ਵੀ ਲਗਾਤਾਰ ਸਟੇਟਮੈਂਟ ਦੇ ਰਹੇ ਨੇ ਹਮਾਸ ਦੇ ਉਲਟ। ਦੇਖੋ, ਤੁਰਕੀ ਇਸ ਟਾਈਮ ਕਿਉਂਕਿ ਮੁਸਲਿਮ ਜਿੰਨੇ ਵੀ ਮੁਲਕ ਹੈਗੇ ਉਹਨਾਂ ਦਾ ਉਹਨਾਂ ਤੇ ਦਬਾਅ ਹੈਗਾ ਤੇ ਉਹ ਹਮਾਸ ਵੱਲ ਖੜੇ ਨੇ। ਤੇ ਜਿਹੜਾ ਟਰੰਪ ਹੈਗਾ ਉਹ ਇਜ਼ਰਾਈਲ ਨਾਲ, ਅਮਰੀਕਾ ਹਮੇਸ਼ਾ ਇਜ਼ਰਾਈਲ ਨਾਲ ਚੱਲਦਾ ਰਿਹਾ ਹੈ। ਟਰੰਪ ਨੇ ਵੀ ਇਹ ਕਿਹਾ ਹੈ ਕਿ ਜਿਹੜਾ ਹਮਾਸ ਹੈ ਉਹ ਜਿਹੜੇ ਬੰਧਕ ਹੈਗੇ ਆ, ਜਿਹੜੇ ਬੰਦੀ ਬਣਾਏ ਹੋਏ ਨੇ ਹਮਾਸ ਵਾਲਿਆਂ ਨੇ, ਇਜ਼ਰਾਈਲੀ ਬੰਦੇ, ਉਹਨਾਂ ਨੂੰ ਉਹ ਛੱਡ ਨਹੀਂ ਰਿਹਾ। ਇਹ ਇਸ਼ੂ ਬਣਾਇਆ ਹੈਗਾ ਤੇ ਇਹ ਯੁੱਧ ਵਿਰਾਮ ਜਿਹੜਾ ਹੋਇਆ ਸੀਗਾ, ਜਿਹੜਾ ਯੁੱਧ ਦਾ ਸਮਝੌਤਾ ਹੋਇਆ ਸੀਗਾ, ਉਹ ਕਿਤੇ ਨਾ ਕਿਤੇ ਟੁੱਟਣ ਦੇ ਕਗਾਰ 'ਚ ਹੈਗਾ। ਦੇਖੋ, ਜਿਹੜੀ ਜਿੱਥੋਂ ਤੱਕ ਮੈਂ ਲਗਾਤਾਰ ਖਬਰਾਂ ਨੂੰ ਦੇਖ ਰਿਹਾ, ਜਿੱਥੋਂ ਤੱਕ ਮੈਨੂੰ ਪਤਾ ਲੱਗ ਰਿਹਾ ਉਹ ਸਾਰੇ ਹਿਸਾਬ ਕਿਤਾਬ ਤੋਂ ਇਹ ਸਮਝ ਆ ਰਿਹਾ ਹੈ ਕਿ ਜਿਹੜਾ ਇਜ਼ਰਾਈਲ ਹੈ ਉਹ ਹਜੇ ਵੀ ਸ਼ੈਤਾਨੀ ਕਰ ਰਿਹਾ ਹੈ, ਹਮਾਸ ਦੇ ਬੰਦਿਆਂ ਨੂੰ ਮਾਰੀ ਜਾ ਰਿਹਾ ਹੈ ਤੇ ਲਗਾਤਾਰ ਚੀਜ਼ਾਂ ਮਤਲਬ ਇਹ ਲਾ ਲਈਏ ਕਿ ਜਿਹੜਾ ਯੁੱਧ ਵਿਰਾਮ ਸਮਝੌਤਾ ਹੋਇਆ ਸੀ, ਲਗਾਤਾਰ ਉਹਦਾ ਵਾਇਲੇਸ਼ਨ ਇਜ਼ਰਾਈਲ ਕਰ ਰਿਹਾ। ਪਰ ਹੁਣ ਇਜ਼ਰਾਈਲ ਦੇ ਕੋਲ ਅਮਰੀਕਾ ਦਾ ਸਪੋਰਟ ਹੈ ਤੇ ਅਮਰੀਕਾ ਲਗਾਤਾਰ ਹਮਾਸ ਨੂੰ ਕਹਿ ਰਿਹਾ ਕਿ ਤੁਸੀਂ ਜਿਹੜੇ ਇਜ਼ਰਾਈਲ ਦੇ ਬੰਦੇ ਹੈਗੇ ਆ ਉਹਨਾਂ ਨੂੰ ਛੱਡੋ। ਤੇ ਇਹ ਦੋਵੇਂ ਪਾਸੜ ਹੈਗਾ। ਤੇ ਇੱਕ ਗੱਲ ਹੋਰ ਨਿਕਲ ਕੇ ਆ ਰਹੀ ਹੈ, ਟਰੰਪ ਸਾਹਿਬ ਉਹਨਾਂ ਨੇ ਜਿਹੜੀਆਂ ਕੰਟਰੀਆਂ ਫਲਸਤੀਨੀ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਨੂੰ ਪਨਾਹ ਨਹੀਂ ਦੇ ਰਹੀਆਂ ਜਾਂ ਫਿਰ ਉਹਨਾਂ ਦੀ ਮਾਈਗ੍ਰੇਸ਼ਨ ਤੇ ਰੋਕਾਂ ਲਾ ਰਹੀਆਂ ਨੇ, ਉਹਨਾਂ ਨੂੰ ਚੇਤਾਵਨੀ ਵੀ ਜਾਰੀ ਕੀਤੀ, ਕਿਹਾ ਹੈ ਕਿ ਜੇ ਤੁਸੀਂ ਫਲਸਤੀਨੀ ਨਾਗਰਿਕਾਂ ਨੂੰ ਰੋਕੋਗੇ ਤੇ ਫਿਰ ਅਸੀਂ ਤੁਹਾਡੇ ਤੇ ਵੀ ਪ੍ਰਤੀਬੰਧ ਲਾਵਾਂਗੇ, ਤੁਹਾਡੇ ਤੇ ਵੀ ਅਸੀਂ ਕਾਰਵਾਈ ਕਰਾਂਗੇ। ਇਹ ਖਬਰਾਂ ਨੇ। ਮਤਲਬ ਬੇਸਿਕਲੀ ਟਰੰਪ ਦਾ ਸਭ ਤੋਂ ਵੱਡਾ ਪ੍ਰੋਜੈਕਟ ਕੀ ਹੈ? ਇੱਕ ਤਾਂ ਇਜ਼ਰਾਈਲ ਅਤੇ ਹਮਾਸ ਦਾ ਯੁੱਧ ਰੁਕਵਾਉਣਾ ਤੇ ਦੂਜਾ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਵੀ ਉਹਨਾਂ ਦਾ ਇਹ ਡ੍ਰੀਮ ਰਿਹਾ ਹੈ ਕਿ ਉੱਥੇ ਵੀ ਉਹ ਵਿਚੋਲਗੀ ਕਰਨ ਤੇ ਉਹਨਾਂ ਦਾ ਜਿਹੜਾ ਯੁੱਧ ਹੈ ਉਹ ਰੁਕਵਾ ਦੇਣ। ਦੇਖੋ, ਟਰੰਪ ਇਸ ਟਾਈਮ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਇੰਟਰਨੈਸ਼ਨਲ ਲੀਡਰ ਦੇ ਤੌਰ ਤੇ ਰਿਕੋਗਨਾਈਜ਼ ਕੀਤਾ ਜਾਵੇ, ਸਭ ਤੋਂ ਵੱਡੀ ਪਾਵਰ ਦੇ ਤੌਰ ਤੇ ਰਿਕੋਗਨਾਈਜ਼ ਕੀਤਾ ਜਾਵੇ। ਇਸੇ ਕਰਕੇ ਉਹ ਇੰਨੇ ਜ਼ਿਆਦਾ ਸਕਰੀਏ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ। ਇੰਨੇ ਜ਼ਿਆਦਾ ਜਿਹੜਾ ਆਪਾਂ ਕਹੀਏ ਕਿ ਜਿਵੇਂ ਜੋ ਬਾਈਡਨ ਇੰਨਾ ਜ਼ਿਆਦਾ ਉਹ ਨਹੀਂ ਕਰਦੇ ਸੀਗੇ ਜਿੰਨਾ ਟਰੰਪ ਲਗਾਤਾਰ ਆਪਣੇ ਆਪ ਨੂੰ ਇੰਟਰਨੈਸ਼ਨਲੀ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਤੇ ਟਰਕੀ ਲਗਾਤਾਰ ਜਿਹੜੇ ਬੰਧਕ ਹੈਗੇ ਆ ਹਮਾਸ ਦੇ, ਉਹਨਾਂ ਨੂੰ ਛਡਾਉਣ ਦੀ ਗੱਲ ਕਰ ਰਹੀ ਹੈ ਕਿ ਇਜ਼ਰਾਈਲ ਲਗਾਤਾਰ ਹਮਾਸ ਦੇ ਬੰਦੇ ਵੀ ਮਾਰ ਰਿਹਾ ਤੇ ਹਮਾਸ ਦੇ ਬੰਦਿਆਂ ਨੂੰ ਵੀ ਨਹੀਂ ਛੱਡ ਰਿਹਾ। ਇਹਦੇ ਤੇ ਲਗਾਤਾਰ ਟਰਕੀ ਗੱਲ ਕਰ ਰਿਹਾ। ਇਹ ਇੰਨਾ ਕਰੋਲਾ ਹੈ ਕਿ ਦੋਵੇਂ ਜਿਹੜੇ ਫੋਰਸਿਸ ਹੈਗੇ ਆ ਹਮਾਸ ਅਤੇ ਇਜ਼ਰਾਈਲ, ਉਹਨਾਂ ਦੋਵਾਂ 'ਚ ਇੰਟਰਨੈਸ਼ਨਲ ਪ੍ਰੈਸ਼ਰ ਕਰਕੇ ਸਹਿਮਤੀ ਤਾਂ ਬਣ ਗਈ ਸੀਗੀ ਸਮਝੌਤੇ ਦੀ, ਪਰ ਉਹਨਾਂ ਦੀ ਜਿਹੜੀ ਅੰਦਰ ਵਾਲੀ ਕੜਤਨ ਹੈ ਉਹ ਹਜੇ ਘਟ ਨਹੀਂ ਹੋਈ। ਉਹ ਲਗਾਤਾਰ ਇੱਕ ਦੂਜੇ ਦੇ ਬੰਦਿਆਂ ਵਾਸਤੇ ਉਨਾ ਹੀ ਹੇਟ ਵਰਤੀ ਜਾ ਰਹੇ ਨੇ। ਜੀ, ਇਹਦੇ ਪਿੱਛੋਂ ਵੀ ਜਿਹੜੀ ਬੈਕਿੰਗ ਦੋਨੋਂ ਪਾਸਿਓਂ ਹੋ ਰਹੀ ਹੈ ਉਹ ਵੀ ਕਿਤੇ ਨਾ ਕਿਤੇ ਭੂਮਿਕਾ ਜ਼ਰੂਰ ਨਿਭਾ ਰਹੀ ਹੋਊਗੀ ਕਿ ਨਹੀਂ ਭਾਈ, ਜਿੱਦਾਂ ਪਹਿਲਾਂ ਚੱਲਦੇ ਸੀ ਉਦਾਂ ਹੀ ਚੱਲਣ ਦਿੰਦੇ ਆ। ਗੱਲ ਹੁਣ ਦਿੱਲੀ ਦੀ ਕਰ ਲੈਂਦੇ ਆ। ਦਿੱਲੀ ਦੇ ਵਿੱਚ ਅੱਜ ਪੰਜਾਬ ਦੇ ਸਾਰੇ ਵਿਧਾਇਕ ਮੰਤਰੀ ਪਹੁੰਚੇ ਤਾਂ ਸੀ, ਪਰ 30 ਮਿੰਟ ਤੋਂ ਉੱਤੇ ਮੀਟਿੰਗ ਗਈ ਨਹੀਂ। ਸਾਰਾ ਤੇਲ ਖਰਚਾ ਪੈ ਗਿਆ ਪੰਜਾਬੀਆਂ ਦੇ ਸਿਰ। ਤੇ ਹੋਇਆ ਕੀ ਹੈ ਅੰਦਰ, ਜਰਾ ਮੀਟਿੰਗ ਦੀ ਤਫਸੀਲ ਕੋਈ ਆਈ ਹੈ ਸਾਹਮਣੇ? ਦੇਖੋ, ਕਿਤੇ ਨਾ ਕਿਤੇ ਪਾਰਟੀ ਦੇ ਨਹੀਂ ਹੋਏਗਾ ਇੱਕ ਕਿ ਅਰਵਿੰਦ ਕੇਜਰੀਵਾਲ ਨੇ ਵਾਲਿਆਂ ਨੂੰ ਦੇ ਵਿੱਚ ਰਹੋ, ਉਹਨਾਂ ਨਾਲ ਜੁੜੋ, ਉਹਨਾਂ ਦੀ ਜਿਹੜੀ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰੋ, ਆਪਣੇ ਵਾਅਦਿਆਂ ਨੂੰ ਪੂਰੇ ਕਰੋ। ਇਸ ਕਿਸਮ ਦੇ ਸੰਘਰਸ਼ ਕਰੋ, ਇਸ ਕਿਸਮ ਦੀ ਗੱਲਾਂ ਆਉਣਗੀਆਂ ਜੇ ਆਪਾਂ ਆਮ ਆਦਮੀ ਪਾਰਟੀ ਦੇ ਵਰਜਨ ਤੋਂ ਗੱਲ ਕਰੀਏ। ਜੇ ਆਪਾਂ ਥੋੜਾ ਇਹਨੂੰ ਉਸ ਹਿਸਾਬ ਨਾਲ ਜਿਵੇਂ ਆਪਣੇ ਸੂਤਰ ਹੁੰਦੇ ਉਹਨਾਂ ਤੋਂ ਫਰੋਲੀਏ ਤਾਂ ਫਿਰ ਇਹ ਸੀਗਾ ਕਿ ਇੱਕ ਤਾਂ ਹਰਪਾਲ ਚੀਮਾ ਨੂੰ ਇਹ ਪੁੱਛਿਆ ਗਿਆ ਕਿ
ਕੀ ਆਪਾਂ ਜਿਹੜਾ ਔਰਤਾਂ ਵਾਲਾ 1000 ਰੁਪਏ ਵਾਲਾ ਜਿਹੜਾ ਪ੍ਰੋਮਿਸ ਹੈ ਉਹਨੂੰ ਪੂਰਾ ਕਰ ਸਕਦੇ ਹਾਂ। ਹਰਪਾਲ ਚੀਮਾ ਨੇ ਜੀ ਕਰਜ਼ੇ ਵਾਲਾ ਵੀ ਦੱਸਿਆ, ਇਹ ਵੀ ਕਿਹਾ ਕਿ ਅਸੀਂ ਲਗਾਤਾਰ ਇਸ ਤੇ ਗੱਲ ਕਰ ਰਹੇ ਹਾਂ। ਦੇਖੋ ਆਮ ਆਦਮੀ ਪਾਰਟੀ ਦੀ ਵੀ ਅਸੈਸਮੈਂਟ ਇਹ ਹੈ ਦਿੱਲੀ ਚੋਣਾਂ ਦੇ ਵਿੱਚ ਕਿ ਉਹਨਾਂ ਨੇ ਜਿਹੜੇ ਮਹਿਲਾਵਾਂ ਨੂੰ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਨਾ, ਉਹ ਪੂਰਾ ਨਹੀਂ ਕੀਤਾ ਪਹਿਲਾਂ। ਜੇ ਉਹ ਪੂਰਾ ਕਰਦੇ ਤਾਂ ਉਹਨਾਂ ਨੂੰ ਇੰਨੀ ਬੁਰੀ ਤਰੀਕੇ ਨਾਲ ਹਾਰ ਦਾ ਮੂੰਹ ਨਹੀਂ ਦੇਖਣਾ। ਤੇ ਹੁਣ ਪੰਜਾਬ 'ਚ ਵੀ ਅਗਲਿਆਂ ਦੀ ਅਸੈਸਮੈਂਟ ਪੋਜੀਸ਼ਨ ਕੀ ਜਦੋਂ ਉਹ ਬਾਹਰ ਉਹਨਾਂ ਨੇ ਕਿਹਾ ਕਿ ਅਸੀਂ 4 ਪੂਰੀ ਕਰ ਰੱਖੀਆਂ ਨੇ, ਇੱਕ ਰਹਿੰਦੀ ਉਹ ਵੀ ਅਸੀਂ ਪੂਰੀ ਕਰ ਦਾਂਗੇ। ਜਿਹੜੀ ਉਹ ਆਪਣੇ ਮੂੰਹ ਕਹਿੰਦੇ ਨੇ ਕੀ ਰਹਿੰਦੀ ਹੈ, ਉਹ ਮਹਿਲਾਵਾਂ ਨੂੰ 1000 ਰੁਪਇਆ ਦੇਣ ਵਾਲੀ ਜਿਹੜੀ ਪ੍ਰੋਮਿਸ ਹੈ ਉਹ ਬੰਦੇ ਨੇ ਕਿ ਉਹਨਾਂ ਦੀ ਰਹਿੰਦੀ ਉਹ ਕਰ ਦੇਣਗੇ। ਤੇ ਮੈਨੂੰ ਲੱਗਦਾ ਕਿ ਬਾਹਰ ਵੀ ਆ ਕੇ ਉਹਨਾਂ ਨੇ ਇਹੀ ਪੋਜੀਸ਼ਨ ਬੋਲੀ ਹੈ ਕਿ ਭਾਈ ਇਹ ਜਿਹੜਾ ਔਰਤਾਂ ਨੂੰ ਪੈਸੇ ਦੇਣ ਵਾਲਾ ਇਹ ਖਾਸਾ ਸੀਰੀਅਸ ਹੈਗਾ ਤੇ ਔਰਤਾਂ ਵੋਟਾਂ ਨਹੀਂ ਪਾ ਰਹੀਆਂ। ਜੇ ਤੁਹਾਨੂੰ ਤੁਸੀਂ ਇੱਕ ਹਿਸਾਬ ਨਾਲ ਮੱਧ ਪ੍ਰਦੇਸ਼ ਤੁਸੀਂ ਦੇਖ ਲਓ, ਮਹਾਰਾਸ਼ਟਰ ਤੁਸੀਂ ਦੇਖ ਲਓ, ਤੁਸੀਂ ਦੇਖ ਲਓ, ਜਿੱਥੇ ਵੀ ਔਰਤਾਂ ਨੂੰ ਕੈਸ਼ ਆਫਰ ਕੀਤਾ ਗਿਆ ਸਟੇਟ ਵੱਲੋਂ ਐਜ਼ ਏ ਵੈਲਫੇਅਰ ਸਟੇਟ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਕੇ, ਉੱਥੋਂ ਦੀ ਮੌਜੂਦਾ ਸਰਕਾਰ ਨੂੰ ਜਿੱਤ ਹਾਸਲ ਹੋਈ ਹੈ। ਤੇ ਇਹ ਮੈਨੂੰ ਲੱਗਦਾ ਕਿ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਕਰਨ ਜਾ ਰਹੀ ਹੈ। ਹਾਲਾਂਕਿ ਉਹਨਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਉਹਨਾਂ ਤੋਂ ਪੁੱਛਿਆ ਵੀ ਗਿਆ ਕਿ ਤੁਹਾਨੂੰ ਬੁਲਾਇਆ ਗਿਆ ਕਿ ਤੁਹਾਡੇ 'ਚੋਂ 30 ਬੰਦੇ ਕਿਹੜੇ ਨੇ ਜਿਹੜੇ ਕਾਂਗਰਸ ਦੇ ਸੰਪਰਕ 'ਚ ਨੇ, ਤੇ ਉਹਦਾ ਵੀ ਜਿਹੜੇ ਭਗਵੰਤ ਮਾਨ ਹੋਣੀ ਨੇ ਉਹਨਾਂ ਨੇ ਜਵਾਬ ਦਿੱਤਾ ਕਿ ਪ੍ਰਤਾਪ ਬਾਜਵਾ ਦੇ ਆਪ ਦੇ ਭਰਾ ਤਾਂ ਬੀਜੇਪੀ 'ਚ ਚਲੇ ਗਏ, ਉਹਨਾਂ ਤੋਂ ਆਪਣੇ ਭਰਾ ਤਾਂ ਸੰਭਲੇ ਨਹੀਂ, ਸਾਡੇ ਵਿਧਾਇਕਾਂ ਦੇ ਪਿੱਛੇ ਕਿਉਂ ਪਿਆ ਹੋਇਆ। ਕਹਿੰਦੇ ਕਿ ਜੀ ਉਹ ਜੀ ਪਹਿਲਾਂ ਵੀ ਸਟੇਟਮੈਂਟਾਂ ਦਿੰਦੇ ਰਹੇ ਆ ਪ੍ਰਤਾਪ ਸਿੰਘ ਬਾਜਵਾ ਕਿ ਇੰਨੇ ਚਲੇ ਗਏ ਉਹਨੇ ਚਲੇ ਗਏ। ਦੇਖੋ ਇੱਕ ਗੱਲ ਇਹ ਗੁਰਪ੍ਰੀਤ ਮਤਲਬ ਸਾਡੇ ਦਰਸ਼ਕਾਂ ਨੂੰ ਵੀ ਅਜੀਬ ਲੱਗੂਗੀ, ਪਰ ਮੈਨੂੰ ਇਹ ਲੱਗਦਾ ਕਿ ਜਿਵੇਂ ਆਮ ਆਦਮੀ ਪਾਰਟੀ ਤੇ ਆਰੋਪ ਲੱਗਦੇ ਨੇ ਨਾ ਕਿ ਉਹ ਸੈਂਟਰ ਤੋਂ ਚੱਲਦੀ ਹੈ, ਦਿੱਲੀ ਤੋਂ ਚੱਲਦੀ ਹੈ, ਕਾਂਗਰਸ ਵੀ ਤਾਂ ਦਿੱਲੀ ਜੀ ਤੋਂ ਚੱਲਦੀ ਰਹੀ ਹੈ। ਪੰਜਾਬ ਹਮ, ਦੀ ਜਿਹੜੀ ਆਪਣੀ ਜਿਹੜੀ ਰੀਜਨਲ ਫੋਰਸਿਸ ਨੇ ਉਹਨਾਂ ਦਾ ਹਾਲ ਬਹੁਤ ਮਾੜਾ ਹੈ। ਮੈਨੂੰ ਲੱਗਦਾ ਕਿ ਲੋਕਾਂ ਨੂੰ ਜੇ ਇਲੈਕਟੋਰਲ ਲਿਹਾਜ਼ ਤੋਂ ਗੱਲ ਕਰਨੀ ਹੋਵੇ, ਮੈਨੂੰ ਲੱਗਦਾ ਕਿ ਲੋਕਾਂ ਨੂੰ ਆਪਣੀ ਜਿਹੜੀ ਰੀਜਨਲ ਫੋਰਸਿਸ ਹੈਗੀਆਂ ਉਹਨਾਂ ਵੱਲ ਝਾਕਣਾ ਪਏਗਾ। ਦੇਰ ਸਵੇਰ ਉਹਨਾਂ ਨੂੰ ਆਪਣੀ ਪੰਥਕ ਪਾਰਟੀਆਂ ਨੂੰ ਵੀ ਸਾਂਭਣਾ ਪਊਗਾ। ਉਹਨਾਂ ਦੀ ਜਿਹੜੀ ਪੰਥਕ ਪੋਲਿਟਿਕਸ ਹੈ ਜਿਸ ਹਿਸਾਬ ਨਾਲ ਬਿਖਰ ਰਹੀ ਹੈ ਉਹਨੂੰ ਵੀ ਇਕਜੁੱਟ ਕਰਨ ਦੀ ਕੋਸ਼ਿਸ਼ ਕਰਨੀ ਪਊਗੀ। ਦੇਖੋ ਬਹੁਤ ਸਾਰੇ ਥਾਵਾਂ ਤੇ ਤਾਂ ਇਸ ਚੀਜ਼ ਤੇ ਆਪਾਂ ਨੂੰ ਕੰਸੈਂਸਸ ਦਿਖਦਾ ਵੀ ਹੈ, ਜਿਹੜਾ ਇਕਜੁੱਟਤਾ ਦਿਖਦੀ ਵੀ ਹੈ। ਤਾਂ ਹੀ ਅੰਮ੍ਰਿਤਪਾਲ ਸਿੰਘ ਹੋਣਾ ਦੀ ਜਿੱਤ ਹੁੰਦੀ ਹੈ ਖਡੂਰ ਸਾਹਿਬ ਤੋਂ, ਤਾਂ ਹੀ ਆਪਾਂ ਫਰੀਦਕੋਟ ਦੇ ਜਿਹੜੇ ਚੋਣਾਂ ਦੇ ਰਿਜ਼ਲਟ ਆਏ ਉਹ ਆਪਾਂ ਨੂੰ ਦੇਖਣ ਨੂੰ ਮਿਲਦੇਗੇ। ਪਰ ਮੈਨੂੰ ਲੱਗਦਾ ਕਿ ਜਿਹੜਾ ਇੱਕ ਹਿਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਮੇਨ ਪੰਥਕ ਪੋਲਿਟਿਕਸ ਇਲੈਕਟੋਰਲ, ਆਪਾਂ ਕਿਉਂਕਿ ਚੋਣਾਂ ਦੀ ਰਾਜਨੀਤੀ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਮੈਂ ਇਲੈਕਟੋਰਲ ਸ਼ਬਦ ਵਰਤ ਰਿਹਾ ਲਗਾਤਾਰ, ਇਹਨੂੰ ਰੈਜ਼ਿਸਟੈਂਸ, ਕਿਉਂਕਿ ਮੈਂ ਪੰਥਕ ਪੋਲਿਟਿਕਸ ਨੂੰ ਵੀ ਦੋ ਵੰਡ ਕੇ ਦੇਖ ਜਿਹੜੇ ਜਿਹੜੇ ਆਪਾਂ ਕੀ ਪਿਓਰ ਬੰਦੇ ਨੇ, ਪਿਓਰ ਬੰਦੇ ਨੇ, ਜਮਾ ਖਾਲਿਸ ਬੰਦੇ ਨੇ, ਹੋ ਜੀ ਗਏ। ਇੱਕ ਹੋਰ ਕਿ ਜਿਹੜੇ ਕੰਟਰੀ ਜਿਹੜਾ ਨੇਸ਼ਨ ਸਟੇਟ ਉਹਦੇ ਨਾਲ ਰਲ ਕੇ ਹੀ ਮੋਟਾ ਕੁਝ ਬਦਲਾਅ ਕਰਨਾ ਚਾਹੁੰਦੇ ਨੇ, ਇਹ ਗੱਲ ਹੈ। ਜਿਹੜਾ ਪੋਲਿਟਿਕਸ ਵਾਲਾ ਪੂਰਾ ਧੜਾ ਹੈ ਉਹ ਰੀਜਨਲ ਫੋਰਸਿਸ ਪੰਜਾਬ ਦੀਆਂ ਉਹ ਸਾਰੀਆਂ ਮਤਲਬ ਬੈਕ ਸਟੈਪ ਤੇ ਹੈਗੀਆਂ। ਉਹਨਾਂ ਕੋਲ ਨਾ ਤਾਂ ਕੋਈ ਅੱਗੇ ਦਾ ਏਜੰਡਾ, ਨਾ ਉਹਨਾਂ ਕੋਲ ਕੋਈ ਸਟਰੋਂਗ ਅਲਾਈਅੰਸ ਹੋ ਸਕੇ ਉਸ ਕਿਸਮ ਦੀ। ਜੇ ਇਹ ਨੁਕਤਾ ਆਮ ਆਦਮੀ ਪਾਰਟੀ ਦੇ ਉਲਟ ਕੇ ਉਹ ਦਿੱਲੀ ਤੋਂ ਚੱਲਦੀ ਹੈ ਤੇ ਇਹ ਨੁਕਤਾ ਤਾਂ ਬੀਜੇਪੀ ਦੇ ਖਿਲਾਫ ਵੀ ਬਣੂਗਾ। ਜੇ ਬੀਜੇਪੀ ਨੂੰ ਲੋਕ ਲੈ ਕੇ ਆਣਗੇ, ਕਾਂਗਰਸ ਦੇ ਖਿਲਾਫ ਵੀ ਬਣਦਾ ਹੀ। ਆਪਾਂ ਨੂੰ ਦੇਖਣ ਨੂੰ ਮਿਲਿਆ ਸੀ ਕਿਵੇਂ ਕੈਪਟਨ ਅਮਰਿੰਦਰ ਨੂੰ ਸੈਂਟਰ ਨੇ ਚੱਕ ਕੇ ਮਾਰਿਆ ਸੀਗਾ, ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਤਾ ਸੀਗਾ, ਤੇ ਚਲਦੀ ਉੱਥੇ ਵੀ ਸੈਂਟਰ ਦੀ ਹੈ। ਮੈਨੂੰ ਲੱਗਦਾ ਕਿ ਰੀਜਨਲ ਫੋਰਸਿਸ ਕਿਵੇਂ ਰਿਵਾਈਵ ਕਰਨ ਪੰਜਾਬ ਦੀ ਪੋਲਿਟਿਕਸ ਤੇ, ਇਸ ਤੇ ਲਗਾਤਾਰ ਇੱਕ ਡਿਬੇਟ ਜ਼ਰੂਰ ਛੱਡਣੀ ਚਾਹੀਦੀ। ਜਿਹੜਾ ਇੰਟੈਲੈਕਚੁਅਲ ਸੈਕਸ਼ਨ ਹੈਗਾ, ਸਰਕਾਰ ਨੇ ਉਹਨਾਂ ਤੇ ਵੀ ਇਸ ਚੀਜ਼ ਤੇ ਗੱਲ ਹੋਣੀ ਚਾਹੀਦੀ ਕਿ ਕੀ ਕਮੀਆਂ ਨੇ, ਕਿ ਜਿਹੜਾ ਪੰਜਾਬ ਦੇ ਅਸਲ ਮੁੱਦਿਆਂ ਦੀ ਜਿਹੜੀ ਪੋਲਿਟਿਕਸ ਕਰਨ ਵਾਲੀਆਂ ਪਾਰਟੀਆਂ ਸੀਗੀਆਂ ਉਹ ਕਿੱਥੇ ਗਵਾਚ ਗਈਆਂ, ਕੀ ਉਹਨਾਂ ਦਾ ਅੱਗੇ ਫਿਊਚਰ ਹੋਊਗਾ, ਇਸ ਚੀਜ਼ ਤੇ ਗੱਲ ਹੋਣੀ ਚਾਹੀਦੀ। ਜੀ ਸੋ ਏਸੀਬੀ ਜਿਹੜੀ ਐਂਟੀ ਕ੍ਰਾਈਮ ਬਿਊਰੋ ਹੈ, ਦਿੱਲੀ ਕਰਪਸ਼ਨ ਬਿਊਰੋ ਹੈ ਦਿੱਲੀ ਦਾ, ਉਹ ਕਹਿੰਦੇ ਕਿ ਕੇਜਰੀਵਾਲ ਸਾਹਿਬ ਤੇ ਇੱਕ ਵਾਰ ਮੁੜ ਤੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਸਕਦਾ। ਇਹ ਕਿਹੜਾ ਮਾਮਲਾ ਹੈ ਜੀ? ਦੇਖੋ ਜਿਹੜਾ ਪੂਰਾ ਮਸਲਾ ਗਾ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਦੇ ਵਿਧਾਇਕ ਸੀਗੇ ਮੁਕੇਸ਼ ਸਲਾਹਤ ਹੋਣੀ, ਉਹਨਾਂ ਕਰਕੇ ਕਿਹਾ ਸੀਗਾ ਕਿ ਸਾਨੂੰ 15 ਕਰੋੜ ਰੁਪਏ ਆਫਰ ਕੀਤੇ ਜਾ ਰਹੇ ਨੇ ਬੀਜੇਪੀ ਵੱਲੋਂ
ਤੇ ਉਹ ਕਰੋੜ ਦਾ ਮਸਲਾ ਜੀ ਚਲਾਇਆ ਗਿਆ ਸੀਗਾ। ਇੱਕ ਇਲੈਕਸ਼ਨ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ ਸੰਜੇ ਸਿੰਘ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ। ਉਹਦੇ ਤੇ ਜਿਹੜਾ ਉਹ ਦਿੱਲੀ ਦੇ ਗਵਰਨਰ ਨੇ ਇੱਕ ਹਿਸਾਬ ਨਾਲ ਉਹਨਾਂ ਨੂੰ ਉਂਗਲ ਲਾਤੀ। ਬੀਜੇਪੀ ਵਾਲਿਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਆਪਾਂ ਕਹੀਏ ਕਿ ਐਂਟੀ ਕਰਪਸ਼ਨ ਬਿਊਰੋ ਨੂੰ, ਤੇ ਐਂਟੀ ਕਰਪਸ਼ਨ ਬਿਊਰੋ ਕਲੀਅਰਲੀ ਕਿਤੇ ਨਾ ਕਿਤੇ ਬੀਜੇਪੀ ਦਾ ਟੂਲ ਬਣ ਕੇ ਕੰਮ ਕਰ ਰਿਹਾ ਹੈ। ਤੇ ਉਹਨਾਂ ਨੇ ਹੀ ਇਸ ਤੇ ਹੁਣ ਅੱਗੇ ਆਮ ਆਦਮੀ ਪਾਰਟੀ ਵਿਧਾਇਕਾਂ ਨੂੰ ਤੰਗ ਕਰ ਰਹੇ ਨੇ, ਤੇ ਉਹਨਾਂ ਦੇ ਇੱਕ ਹਿਸਾਬ ਨਾਲ ਜੇ ਆਪਾਂ ਕਹੀਏ ਕਿ ਸਵਾਦ ਹੀ ਲੈ ਰਹੇ ਨੇ, ਕਿਉਂਕਿ ਆਰੋਪ ਪ੍ਰਤਿਆਰੋਪ ਤਾਂ ਪਤਾ ਨਹੀਂ ਕਿੰਨੇ ਲੱਗਦੇ ਨੇ। ਨਰਿੰਦਰ ਮੋਦੀ ਆਪੋਜੀਸ਼ਨ ਤੇ 50 ਕਿਸਮ ਦੇ ਆਰੋਪ ਲਾਉਂਦਾ ਹੈ। ਅੱਜ ਤੱਕ ਨਰਿੰਦਰ ਮੋਦੀ ਤੋਂ ਤਾਂ ਕਿਸੇ ਨੇ ਪੁੱਛਗਿੱਛ ਕੀਤੀ ਨਹੀਂ। ਤੇ ਹੁਣ ਕਿਉਂਕਿ ਪਾਰਟੀ ਸੱਤਾ ਤੋਂ ਬਾਹਰ ਹੋ ਗਈ ਆਮ ਆਦਮੀ ਪਾਰਟੀ, ਤੇ ਜਿੰਨੀਆਂ ਵੀ ਏਜੰਸੀਆਂ ਨੇ, ਕਿਉਂਕਿ ਪਹਿਲਾਂ ਵੀ ਆਪਾਂ ਦੇਖਦੇ ਹਾਂ ਕਿ ਈਡੀ ਹੋਵੇ, ਸੀਬੀਆਈ ਹੋਵੇ, ਜਾਂ ਫਿਰ ਇਸ ਕਿਸਮ ਦੀਆਂ ਏਜੰਸੀਆਂ ਹੋਣ, ਲਗਾਤਾਰ ਪਾਰਟੀ ਤੰਗ ਕਰਦੀਆਂ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਹਰ ਆਗੂ ਤੇ 10-10, 15-15 ਪਰਚੇ ਤਾਂ ਹੈਗੇ ਹੀ ਆ, ਉਹ ਤੰਗ ਵੀ ਕਰਨਗੇ। ਹਾਲਾਂਕਿ ਉਹਨਾਂ ਨੂੰ ਪੰਜਾਬ ਤੋਂ ਕੋਈ ਸਿੰਪੈਥੀ ਨਹੀਂ ਮਿਲੂਗੀ, ਕਿਉਂਕਿ ਉਹਨਾਂ ਨੇ ਪੰਜਾਬ 'ਚ ਸਰਕਾਰ ਚਲਾਉਂਦਿਆਂ ਹੋਇਆਂ ਜਿਹੜੇ ਲੋਕ ਅੰਦੋਲਨਕਾਰੀ ਨੇ ਉਹਨਾਂ ਨਾਲ ਵੀ ਇਹੀ ਵਰਤਾਓ ਕੀਤਾ ਹੈ। ਆਪਾਂ ਨੂੰ ਜੇ ਆਪਾਂ ਗੱਲ ਕਰਾਂਗੇ ਤਾਂ ਇੱਕ ਲੰਬੀ ਫਹਿਰਿਸਤ ਬਣ ਜੂਗੀ, ਪੱਤਰਕਾਰਾਂ ਤੋਂ ਲੈ ਕੇ, ਅੰਦੋਲਨਕਾਰੀਆਂ ਤੋਂ ਲੈ ਕੇ, ਸਿਵਲ ਸੁਸਾਇਟੀ ਦੀ ਵੱਖ-ਵੱਖ ਆਵਾਜ਼ਾਂ ਤੋਂ ਲੈ ਕੇ, ਆਪੋਜੀਸ਼ਨ ਪਾਰਟੀਆਂ ਦੇ ਆਗੂਆਂ ਤੋਂ ਲੈ ਕੇ ਇੱਕ ਵੱਡੀ ਲਿਸਟ ਬਣ ਜੂਗੀ। ਪਾਰਟੀ ਨੇ ਪੰਜਾਬ ਵਿੱਚ ਵੀ ਕੀਤਾ। ਇਸ ਕਰਕੇ ਪੰਜਾਬ ਜਿਹੜੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਐਂਟੀ ਕਰਪਸ਼ਨ ਬਿਊਰੋ ਵਰਗੀਆਂ ਜਿਹੜੀਆਂ ਆਰਗੇਨਾਈਜੇਸ਼ਨਾਂ ਨੇ, ਸੀਬੀਆਈ, ਈਡੀ ਜਿਸ ਹਿਸਾਬ ਨਾਲ ਤੰਗ ਕਰ ਰਹੀਆਂ ਨੇ, ਉਹਨਾਂ ਦਾ ਇਸ ਪੰਜਾਬ ਤੋਂ ਤਾਂ ਮੈਨੂੰ ਲੱਗਦਾ ਕਿ ਕੋਈ ਸਿੰਪੈਥੀ ਉਹਨਾਂ ਨੂੰ ਮਿਲੂਗੀ ਨਹੀਂ। ਜੀ, ਸੋ ਅੱਗੇ ਚੱਲਦੇ ਹਾਂ। ਕੱਲ ਇੱਕ ਬਹੁਤ ਵੱਡੀ ਪੰਥਕ ਹਲਕੇ ਦੇ ਵਿੱਚੋਂ ਖਬਰ ਆਈ ਸੀ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਆ ਜਾਂਦਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਂਦੀਆਂ ਨੇ। ਤੇ ਉਸ ਤੋਂ ਬਾਅਦ ਉੱਥੋਂ ਬਾਹਰ ਆਏ ਜਿਹੜੇ ਮੈਂਬਰ ਸੀ ਉਸ ਕਮੇਟੀ ਦੇ ਵਿੱਚ, ਉਸ ਮੀਟਿੰਗ ਦੇ ਵਿੱਚ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਕਿਤੇ ਨਾ ਕਿਤੇ ਸਿਆਸੀ ਐਨਕ ਦੇ ਨਾਲ ਦੇਖ ਕੇ ਇਹ ਫੈਸਲਾ ਲਿਆ ਗਿਆ ਹੈ। ਉਹ ਰਿਪੋਰਟ ਜਿਹੜੀ ਜਾਂਚ ਵਾਲੀ ਸੀ ਉਹ ਹੁਣ ਸਾਹਮਣੇ ਆਈ ਹੈ, ਪਰ ਉਹ ਰਿਪੋਰਟ ਕਹਿ ਕੀ ਰਹੀ ਹੈ ਜੀ? ਦੇਖੋ, ਇਹ ਗੱਲ ਤਾਂ ਕੱਲ ਵੀ ਆਪਾਂ ਕੀਤੀ ਸੀ ਆਪਣੇ ਬੁਲੇਟਿਨ 'ਚ, ਤੇ ਉਸ ਰਿਪੋਰਟ ਦੇ ਵਿੱਚ ਕਈ ਚੀਜ਼ਾਂ ਨੇ। ਇੱਕ ਤਾਂ ਉਹਨਾਂ ਦੇ ਪਰਿਵਾਰਕ ਮਸਲੇ ਨੂੰ ਹੀ ਉਧੇੜਿਆ ਗਿਆ ਹੈਗਾ। ਦੂਜਾ, ਰਾਘਵ ਚੱਡੇ ਅਤੇ ਪ੍ਰਨੀਤੀ ਚੋਪੜਾ ਦੀ ਮੈਰਿਜ ਬਾਰੇ ਵੀ ਗੱਲ ਹੈ। ਅਮਿਤ ਸ਼ਾਹ, ਮਤਲਬ ਇੱਕ ਲੰਬੀ ਫਹਿਰਿਸਤ ਹੈ ਜੋ ਆਰੋਪ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਸੀਗੇ, ਵਿਰਸਾ ਸਿੰਘ ਬਲਟੋਆ ਵਰਗੇ, ਹੋਰ ਉਹ ਜਿਹੜੇ ਲਗਾਤਾਰ ਲਾਉਂਦੇ ਰਹੇ ਨੇ। ਸੁਖਬੀਰ ਬਾਦਲ ਦੀ ਆਈਟੀ ਸੈੱਲ ਜਿਸ ਕਿਸਮ ਦੇ ਆਰੋਪ ਯਾਨੀ ਹਰਪ੍ਰੀਤ ਸਿੰਘ ਤੇ ਲਾਉਂਦੀ ਰਹੀ ਹੈ, ਉਹ ਸਾਰੇ ਹੀ ਉਸ ਜਾਂਚ ਉਸ 'ਚ ਹੈਗੇ ਆ। ਤੁਹਾਨੂੰ ਅਜੀਬ ਲੱਗੂਗਾ ਕਿ ਜਿਹੜੀ ਚੀਜ਼ ਉਹਨਾਂ ਦੇ ਖਿਲਾਫ ਨੈਰੇਟਿਵ ਬਣਾਉਣ ਵਾਸਤੇ ਵਰਤੀ ਗਈ ਆਈਟੀ ਸੈੱਲ ਵੱਲੋਂ, ਉਹੀ ਜਾਂਚ ਕਮੇਟੀ ਦੇ ਸਵਾਲ ਵੀ ਸੀਗੇ। ਤੇ ਖਾਸਾ ਜੀ ਮਤਲਬ ਅਜੀਬ ਗੱਲ ਹੈ। ਤੇ ਇਹੀ ਉਹਦੇ 'ਚ ਹੈਗੇ ਆ। ਤੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਉਹਦੇ 'ਚ ਸ਼ਾਮਿਲ ਨਹੀਂ ਹੋਏ ਸੀ, ਤੇ ਜਾਂਚ ਕਮੇਟੀ ਨੇ ਨੋਟਿਸ ਵੀ ਦਿੱਤੇ ਸੀ ਉਹਨਾਂ ਨੂੰ, ਪਰ ਉਹ ਸ਼ਾਮਿਲ ਨਹੀਂ ਹੋਏ। ਉਹਨਾਂ ਦਾ ਬਣਦਾ ਵੀ ਨਹੀਂ ਸੀ। ਮੈਨੂੰ ਲੱਗਦਾ ਕਿ ਜੇ ਆਪਾਂ, ਮੇਰੀ ਜੀ ਜੀ ਜਿੰਨੀ ਕੁ ਸਮਝ ਹੈ ਪੰਥਕ ਮਸਲਿਆਂ ਤੇ, ਮੈਨੂੰ ਲੱਗਦਾ ਕਿ ਉਹਨਾਂ ਦਾ ਜਾਂਚ ਕਮੇਟੀ ਦੇ ਸਾਹਮਣੇ ਜਾਣਾ ਬਣਦਾ ਵੀ ਨਹੀਂ ਸੀ, ਕਿਉਂਕਿ ਜਾਂਚ ਕਮੇਟੀ ਦੇ ਜਿੰਨੇ ਜਿਸ ਹਿਸਾਬ ਨਾਲ ਇਹ ਉਹਨਾਂ ਦੇ ਪਰਿਵਾਰਿਕ ਮਸਲਿਆਂ ਨੂੰ ਲੈ ਕੇ ਜਿਸ ਹਿਸਾਬ ਨਾਲ ਅੱਗੇ ਵਧੇ, ਜਿਸ ਹਿਸਾਬ ਨਾਲ ਉਹਨਾਂ ਦੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਠੀਕ ਨਹੀਂ ਹੈ। ਇਸ ਤੇ ਦੇਖੋ, ਜਿਹੜੇ ਅੱਡ-ਅੱਡ ਕਿਸਮ ਦੇ ਪੰਥਕ ਬੰਦੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਜੁੜੇ ਹੋਏ, ਉਹਨਾਂ ਨੇ ਵੀ ਇਸ ਤੇ ਰਿਐਕਟ ਜੀ ਕੀਤਾ। ਜੀ ਜਿਵੇਂ ਤਰਸੇਮ ਸਿੰਘ ਉਹਨਾਂ ਨੇ ਵੀ ਰਿਐਕਟ ਕੀਤਾ, ਜਿਹੜੇ ਅੰਮ੍ਰਿਤਪਾਲ ਸਿੰਘ ਦੇ ਫਾਦਰ ਨੇ, ਉਹਨਾਂ ਨੇ ਵੀ ਕਿਹਾ ਹੈ ਕਿ ਜੀ ਇਹ ਬਹੁਤ ਗਲਤ ਹੋ ਰਿਹਾ ਉਹਨਾਂ ਨਾਲ। ਜਿਹੜੇ ਫਰੀਦਕੋਟ ਤੋਂ ਸਾਂਸਦ ਨੇ ਖਾਲਸਾ ਸਾਹਿਬ, ਉਹਨਾਂ ਨੇ ਵੀ ਇਸ ਤੇ ਕਮੈਂਟ ਕਰਕੇ ਕਿਹਾ ਹੈ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਨਾਲ ਗਲਤ ਹੋ ਰਿਹਾ। ਮੈਂ ਜਿਵੇਂ ਹਰਿਆਣੇ ਤੋਂ ਹੁੰਦਾ, ਹਰਿਆਣੇ ਦੇ ਵਿੱਚ ਵੀ ਇੱਕ ਮੈਂ ਲੋਕਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਜਿਵੇਂ ਹਰਿਆਣੇ ਦੇ ਸਿੱਖ ਨੇ, ਉਹਨਾਂ ਨਾਲ ਵੀ ਗੱਲ ਕਰ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਨੂੰ ਕਿਵੇਂ ਦੇਖਦੇ ਹੋ, ਉਹਨਾਂ ਨਾਲ ਜੋ ਹੋ ਰਿਹਾ। ਤੇ ਲੋਕਾਂ ਦਾ ਇੱਕ ਜੀ ਮੋਟਾ-ਮੋਟਾ ਇਹ ਅਸੈਸਮੈਂਟ ਹੈ ਕਿ ਇਹ ਉਹਨਾਂ ਨਾਲ ਗਲਤ ਹੋ ਰਿਹਾ, ਤੇ ਇਹ ਜਿਹੜਾ ਪੂਰਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਵਾਲਾ ਹਿੱਸਾ ਸੀਗਾ ਜਿਹੜੇ ਕਿ 2 ਦਸੰਬਰ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਕੁਝ ਵੀ ਵਾਪਰਿਆ, ਉਹਦੇ ਨਾਲ ਸਹਿਮਤ ਨਹੀਂ ਸੀਗਾ। ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਬੈਡਲੀ ਟਰੀਟ ਕੀਤਾ ਗਿਆ, ਉਹਨਾਂ ਨੂੰ ਲੱਗਿਆ ਕਿ ਉਹਨਾਂ ਦੇ ਅਕੋਰਡਿੰਗ ਨਹੀਂ ਚੱਲੇ। ਤੇ ਉਹਨਾਂ ਦੀ ਆਦਤ ਰਹੀ ਹੈ, ਤੁਸੀਂ 15 ਸਾਲ 20 ਸਾਲ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੀ ਪੋਲਿਟਿਕਸ ਦੇਖੋਗੇ, ਉਹਨਾਂ ਦੇ ਪੈਟਰਨ ਦੇਖੋ, ਉਹਨਾਂ ਦੀ ਆਦਤ ਰਹੀ ਹੈ ਕਿ ਜਥੇਦਾਰ ਸਾਹਿਬ ਹੋਣੀ ਸਾਡੇ ਅਕੋਰਡਿੰਗ ਚੱਲਣ।
ਤੇ ਮੈਨੂੰ ਲੱਗਦਾ ਕਿ ਜੀ ਉਹ ਇਹਨਾਂ ਨੇ ਉਸ ਖਾਨੇ ਤੇ ਫਿੱਟ ਨਹੀਂ ਬੈਠੇ ਤੇ ਇਸ ਕਰਕੇ ਉਹਨਾਂ ਨਾਲ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ। ਹੁਣ ਦੇਖਦੇ ਹਾਂ ਕਿ ਅੱਗੇ ਉਹਨਾਂ ਨਾਲ ਕਿਸ ਕਿਸਮ ਦਾ ਵਿਵਹਾਰ ਕੀਤਾ ਜਾਂਦਾ, ਉਹ ਤਾਂ ਆਪਾਂ ਨੂੰ ਅੱਗੇ ਹੀ ਦੇਖਣ ਨੂੰ ਮਿਲੂਗਾ, ਪਰ ਮੋਟਾ-ਮੋਟਾ ਤਾਂ ਇਹੀ ਦੇਖਣ ਨੂੰ ਆਪਾਂ ਨੂੰ ਮਿਲ ਰਿਹਾ ਤੇ ਮੈਨੂੰ ਲੱਗਦਾ ਕਿ ਇਸ ਖਬਰ 'ਚ ਇੰਨਾ ਕੀ ਹੈ, ਇਸ ਤੋਂ ਜ਼ਿਆਦਾ ਤਾਂ ਨਹੀਂ ਆਪਾਂ ਨੂੰ ਕੁਛ ਦੇਖਣ ਨੂੰ ਮਿਲਿਆ ਹੈ ਤੇ ਜੀ ਜੀ ਬਾਕੀ ਕੋਈ ਹੋਰ ਅਪਡੇਟ ਹੋਊਗੀ ਤਾਂ ਕੱਲ ਮੈਂ ਜ਼ਰੂਰ ਆਪ ਜੀ ਨੂੰ ਇਸ ਬਾਰੇ ਦੱਸਾਂਗਾ। ਜੀ, ਸੋ ਜਿੱਦਾਂ ਤੁਸੀਂ ਦੱਸਿਆ ਕਿ ਸਾਰੇ ਦੇ ਸਾਰੇ ਉਹ ਗੱਲਾਂ ਜਿਹੜੀਆਂ ਕਿ ਮੀਡੀਆ 'ਚ ਉਛਾਲੀਆਂ ਜਾ ਰਹੀਆਂ ਸੀ, ਉਹਨਾਂ ਸਾਰੀਆਂ ਗੱਲਾਂ ਨੂੰ ਹੀ ਉਸ ਕਮੇਟੀ ਨੇ ਵਰਤਿਆ। ਕਹਿਣ ਦਾ ਭਾਵ ਹੈ ਆਪਾਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਫੈਸਲਾ ਤਾਂ ਕਮੇਟੀ ਬਣਦਿਆਂ ਹੀ ਤੈਅ ਸੀ, ਬਸ ਇੱਕ ਹਾਥੀ ਦੇ ਦੰਦਾਂ ਵਾਲਾ ਕੰਮ ਕਰਨਾ ਸੀ ਕਿ ਦਿਖਾਉਣਾ ਸੀ ਕਿ ਭਾਈ ਹਾਂ ਕਮੇਟੀ ਬਣਾਈ ਹੈ, ਉਸਨੇ ਜਾਂਚ ਕੀਤੀ ਹੈ। ਉਹ ਸਾਰੀਆਂ ਚੀਜ਼ਾਂ ਹੋਈਆਂ ਨੇ। ਹੁਣ ਆਪਾਂ ਚੱਲਦੇ ਹਾਂ ਹਰਿਆਣੇ ਦੇ ਵੱਲ। ਅਨਿਲ ਵਿਜ ਹੁਣਾਂ ਨੇ ਬੜਾ ਨੱਕ 'ਚ ਦਮ ਕੀਤਾ ਹੋਇਆ ਹੈ। ਤੁਹਾਡੇ ਸੈਣੀ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਤੇ ਉਸ ਤੋਂ ਬਾਅਦ ਪ੍ਰਦੇਸ਼ ਅਧਿਅਕਸ਼ ਨੇ, ਜਿਹੜੇ ਪ੍ਰਧਾਨ ਕਹਿੰਦੇ ਨੇ ਜਿਹਨੂੰ ਪੰਜਾਬੀ ਦੇ ਵਿੱਚ, ਤੇ ਇਹਨਾਂ ਨੂੰ ਦੁਖੀ ਕਰਦਿਆਂ ਕਰਦਿਆਂ ਹੁਣ ਅੱਜ ਅਨਿਲ ਵਿਜ ਹੁਣਾਂ ਨੂੰ ਨੋਟਿਸ ਆ ਗਿਆ, ਕਹਿੰਦੇ 3 ਦਿਨਾਂ 'ਚ ਤੁਸੀਂ ਆਪਣਾ ਜਵਾਬ ਦੇ ਦਿਓ, ਨਹੀਂ ਤਾਂ ਕਾਰਵਾਈ ਤਾਂ ਫਿਰ ਪਤਾ ਹੀ ਆ ਬਹੁਤ ਸਖਤ ਹੀ ਕਰਦੇ ਨੇ ਭਾਜਪਾ ਵਾਲੇ। ਜਰਾ ਇਹ ਖਬਰ ਤੇ ਚਾਨਣਾ ਪਾਓ। ਦੇਖੋ, ਇੱਕ ਵਾਰ ਲੱਗ ਰਿਹਾ ਸੀਗਾ ਕਿ ਉਹਨਾਂ ਦਾ ਜਿਹੜਾ ਮਾਮਲਾ ਹੈ ਉਹ ਸ਼ਾਂਤ ਹੋ ਜਾਊਗਾ। ਮੈਨੂੰ ਵੀ ਲੱਗ ਰਿਹਾ ਸੀਗਾ ਕਿ ਚੀਜ਼ਾਂ ਸ਼ਾਂਤ ਹੋ ਗਈਆਂ ਨੇ। ਪਰ ਜਿਸ ਹਿਸਾਬ ਨਾਲ ਬੀਜੇਪੀ ਨੇ ਮੁੜ ਤੋਂ ਉਹਨਾਂ ਦੀ ਫਾਈਲ ਖੋਲ੍ਹੀ ਹੈ, ਫਾਈਲ ਖੋਲ੍ਹਣ ਦਾ ਮਤਲਬ ਇਹ ਹੈ ਕਿ ਜਿਹੜੇ ਸੂਬਾ ਪ੍ਰਧਾਨ ਨੇ ਹਰਿਆਣੇ ਦੇ, ਮੋਹਨ ਲਾਲ ਬੜੌਲੀ, ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਤੇ ਉਹ ਲੈਟਰ ਅਨਿਲ ਵਿਜ ਨੂੰ ਨਹੀਂ ਭੇਜਿਆ, ਉਹ ਮੀਡੀਆ ਦੇ ਵਿੱਚ ਲੀਕ ਕਰਤਾ, ਜਿਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਜਿਹੜੇ ਪਾਰਟੀ ਦੇ ਜਿਹੜੇ ਨੈਸ਼ਨਲ ਪ੍ਰਧਾਨ ਨੇ, ਉਹਨਾਂ ਦੇ ਕਹਿਣ ਦੇ ਕਾਰਨ ਹੀ ਮੈਂ ਇਹ ਨੋਟਿਸ ਜਾਰੀ ਕਰ ਰਿਹਾ, ਜਿਹਦੇ ਵਿੱਚ ਤੁਸੀਂ ਦੱਸੋ ਕਿ ਤੁਸੀਂ ਦਿੱਲੀ ਵਿਧਾਨ ਸਭਾ ਦੇ ਚੋਣ ਹੋ ਰਹੇ ਸੀ, ਉਸ ਦੌਰਾਨ ਪਾਰਟੀ ਦੇ ਅਹਿਮ ਬੰਦਿਆਂ ਤੇ, ਮੁੱਖ ਮੰਤਰੀ ਸਾਹਿਬ ਦੇ ਤੇ ਮੇਰੇ ਤੇ ਗਲਤ ਇਲਜ਼ਾਮ ਕਿਉਂ ਲਾਏ। ਤੇ ਉਹਦਾ ਉਹਨਾਂ ਨੇ ਸ਼ੋ ਕੋਜ਼ ਨੋਟਿਸ ਉਹਨਾਂ ਨੂੰ ਉਹ ਕਿਹਾ ਹੈ ਤੇ 3 ਦਿਨ ਵਿੱਚ ਹੀ ਜਵਾਬ ਦੇਣ ਦੀ ਗੱਲ ਕਹੀ ਹੈ। ਅਨਿਲ ਵਿਜ ਤੋਂ ਵੀ ਸਾਡੇ ਹਰਿਆਣੇ ਦੇ ਪੱਤਰਕਾਰ ਨੇ ਪੁੱਛਿਆ ਸੀਗਾ ਕਿ, ਤੇ ਉਹਨਾਂ ਨੇ ਕਿਹਾ ਕਿ ਮੈਨੂੰ ਵੀ ਇਸ ਨੋਟਿਸ ਦਾ ਤੁਹਾਡੇ ਤੋਂ ਹੀ ਪਤਾ ਲੱਗਿਆ, ਮੀਡੀਆ ਵਾਲਿਆਂ ਤੋਂ ਪਤਾ ਲੱਗਿਆ ਕਿ ਇਸ ਕਿਸਮ ਦਾ ਨੋਟਿਸ ਮੇਰੇ ਖਿਲਾਫ ਭੇਜਿਆ ਗਿਆ ਗਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਅਨਿਲ ਵਿਜ ਸਾਹਿਬ ਹੈਗੇ ਕਿ ਮੈਂ ਘਰੇ ਜਾਵਾਂਗਾ, ਠੰਡੇ ਪਾਣੀ ਨਾਲ ਨਹਾਵਾਂਗਾ, ਖਾਣਾ ਖਾਵਾਂਗਾ, ਉਸ ਤੋਂ ਬਾਅਦ ਮੈਂ ਇਹ ਨੋਟਿਸ ਦਾ ਜਵਾਬ ਟਾਈਪ ਕਰਾਂਗਾ। ਤੇ ਉਹ ਆਪਣੇ ਕਿਸਮ ਦੇ ਆਗੂ ਨੇ। ਮੈਨੂੰ ਲੱਗਦਾ ਕਿ ਜਾਂ ਤਾਂ ਫਿਰ ਉਹਨਾਂ ਦੀ ਵਿਦਾਈ ਹੈ, ਜਿਸ ਹਿਸਾਬ ਨਾਲ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਜੇਪੀ ਨੱਡਾ, ਉਹਨਾਂ ਨੂੰ ਵਿੱਚ ਲੈ ਕੇ ਆਇਆ ਜਾ ਰਿਹਾ ਹੈ। ਫਿਰ ਮੈਨੂੰ ਲੱਗਦਾ ਕਿ ਉਹਨਾਂ ਦੀ ਵਿਦਾਈ ਵੀ ਤੈਅ ਹੋ ਸਕਦੀ ਹੈ। ਉਹਨਾਂ ਤੋਂ ਮੰਤਰੀ ਪਦ ਤੋਂ ਉਹ, ਕਿਉਂਕਿ ਮੰਤਰੀ ਨੇ ਹਰਿਆਣੇ ਦੇ ਤੇ ਉਹ ਕੈਬਨਿਟ ਮੰਤਰੀ ਨੇ, ਉਹਨਾਂ ਤੋਂ ਮੰਤਰੀ ਪਦ ਤੋਂ ਵੀ ਇਸਤੀਫਾ ਲਿੱਤਾ ਜਾ ਸਕਦਾ ਹੈ ਤੇ ਉਹ ਸ਼ਾਇਦ ਉਹ ਖੁਦ ਵੀ ਦੇ ਦੇਣ, ਇਸਤੀਫਾ ਵੀ ਉਹਨਾਂ ਦਾ ਹੋ ਸਕਦਾ ਹੈ। ਇਹ ਮੋਟਾ-ਮੋਟਾ ਨਜ਼ਰ ਆ ਰਿਹਾ ਹੈ। ਬਾਕੀ ਮੇਰੇ ਹਿਸਾਬ ਨਾਲ ਜਿਵੇਂ ਰਾਜਸਥਾਨ ਬੀਜੇਪੀ ਦੇ ਅੰਦਰ ਕਿਰੋੜੀ ਲਾਲ ਮੀਨਾ ਨੇ, ਉਸੇ ਕਿਸਮ ਦੇ ਐਕਟਰ ਬਣ ਕੇ ਅਨਿਲ ਵਿਜ ਹਰਿਆਣਾ ਦੇ ਵਿੱਚ ਉੱਭਰ ਰਹੇ ਨੇ। ਇੱਕ ਖਬਰ ਇਹ ਵੀ ਸੀ, ਜੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਜੇ ਜੀ ਆਮ ਆਦਮੀ ਪਾਰਟੀ ਚੋਣਾਂ ਜਿੱਤ ਜਾਂਦੀ ਤੇ ਅਨਿਲ ਵਿਜ ਸ਼ਾਇਦ ਇਸਤੀਫਾ ਦੇ ਕੇ, ਵਿਚਾਲੇ ਹੀ ਇਸਤੀਫਾ ਦੇ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਸੀ। ਪਰ ਹੁਣ ਜੀ ਦਿੱਲੀ 'ਚ ਤਾਂ ਆਮ ਆਦਮੀ ਪਾਰਟੀ ਹਾਰ ਗਈ। ਹੁਣ ਅਨਿਲ ਵਿਜ ਵਰਗੇ ਬੰਦਿਆਂ ਨੂੰ ਵੀ ਇਹ ਸਮਝ ਨਹੀਂ ਆ ਰਿਹਾ ਕਿ ਜੇ ਇਸਤੀਫਾ ਦਈਏ ਤਾਂ ਜਾਈਏ ਕਿੱਥੇ। ਕਾਂਗਰਸ 'ਚ ਤਾਂ ਆਲਰੇਡੀ ਬਹੁਤ ਵੱਡੇ-ਵੱਡੇ ਆਗੂ ਪਹਿਲਾਂ ਹੀ ਬੈਠੇ ਨੇ ਸਟੇਟ 'ਚ। ਆਮ ਆਦਮੀ ਪਾਰਟੀ 'ਚ ਉਹਨਾਂ ਨੂੰ ਇੱਕ ਸਪੇਸ ਦਿਖਦਾ ਸੀਗਾ ਕਿ ਉੱਥੇ ਜਾ ਕੇ ਸ਼ਾਇਦ ਉਹਨਾਂ ਦੀ ਸੀਐਮ ਬਣਨ ਦੀ ਜਿਹੜੀ ਇੱਛਾ ਹੈਗੀ ਆ, ਉਹ ਪੂਰੀ ਹੋ ਜਾਵੇ। ਉਹ ਜਿਹੜੇ ਹਰਿਆਣੇ ਦੇ ਵਿੱਚ ਅਰੋੜਾ ਖੱਤਰੀ ਸਮਾਜ ਹੈਗਾ, ਉਹਦੇ ਉਹ ਵੱਡੇ ਆਗੂ ਵੀ ਨੇ, ਸ਼ਹਿਰੀ ਵੋਟਾਂ ਦੇ ਵਿੱਚ ਅਸਰ ਵੀ ਰੱਖਦੇ ਨੇ। ਸ਼ਹਿਰੀ ਮੰਡੀਆਂ ਹੋ ਗਈਆਂ, ਅੰਬਾਲੇ ਦੀ ਹੋ ਗਈ ਜਾਂ ਫਿਰ ਕਰਨਾਲ, ਪਾਣੀਪਤ, ਇਸ ਕਿਸਮ ਦੇ ਜਿਹੜੇ ਸ਼ਹਿਰ ਨੇ ਜਿੱਥੇ ਇੱਕ ਅਰੋੜਾ ਖੱਤਰੀ ਆਬਾਦੀ ਜ਼ਿਆਦੇ ਹੈ, ਉਹ ਉੱਥੇ ਉਹਨਾਂ ਦਾ ਅਸਰ ਖਾਸਾ ਗਾ। ਮੈਂ ਤਾਂ ਇਹ ਜੀ ਮੰਨਦਾ ਕਿ ਮਨੋਹਰ ਲਾਲ ਖੱਟਰ ਭਾਵੇਂ ਇੱਕ ਵੱਡੇ ਅਹੁਦੇ ਤੇ ਬੈਠੇ ਹੋਣ, ਭਾਵੇਂ ਕੇਂਦਰ 'ਚ ਕੈਬਨਿਟ ਮਿਨਿਸਟਰ ਹੋਣ ਜਾਂ 2 ਵਾਰ ਦੇ ਹਰਿਆਣੇ ਦੇ ਸੀਐਮ ਹੋਣ, ਪਰ ਹਜੇ ਵੀ ਉਹਨਾਂ ਦੇ ਸਮਾਜ 'ਚ ਇੰਨੀ ਐਕਸੈਪਟੇਬਿਲਿਟੀ ਨਹੀਂ ਹੈ ਜਿੰਨੀ ਐਕਸੈਪਟੇਬਿਲਿਟੀ ਅਨਿਲ ਵਿਜ ਦੀ ਹੈ। ਅਨਿਲ ਵਿਜ ਨੂੰ ਫਾਈਟਰ ਵੀ ਮੰਨਿਆ ਜਾਂਦਾ ਹੈ, ਉਹਨਾਂ ਨੂੰ ਇਹ ਵੀ ਮੰਨਿਆ ਜੀ ਜਾਂਦਾ ਕਿ ਸਮਾਜ ਦੇ ਮੁੱਦਿਆਂ ਵਾਸਤੇ ਵੀ ਉਹ ਆਪਣੀ ਛਾਤੀ ਅਡਾਉਂਦੇ ਨੇ। ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਐਕਸੈਪਟੈਂਸ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਲੱਗ ਰਿਹਾ ਕਿ ਮੈਂ ਤਾਂ ਮਾਸ ਲੀਡਰ ਸੀ, ਮੈਨੂੰ ਤਾਂ ਇੰਨਾ ਕੁਛ ਮਿਲਿਆ ਨਹੀਂ। ਜਿਹੜਾ ਇੱਕ ਕੇਂਦਰ ਦਾ ਇੱਕ ਪਿੱਠੂ ਸੀਗਾ, ਉਹਨੂੰ ਬਹੁਤ ਕੁਛ ਦੇ ਦਿੱਤਾ। ਇਸ ਕਰਕੇ ਉਹਨਾਂ ਦੀ ਇਹ ਮੈਨੂੰ ਲੱਗਦਾ ਕਿ ਇਹ ਸਾਰੀ ਛਟਪਟਾਹਟ ਹੈਗੀ ਆ। ਉਹਨਾਂ ਦੇ ਬਹੁਤ ਦਿਲ ਦੇ ਅੰਦਰ ਸੀਐਮ ਬਣਨ ਦੀ ਇੱਛਾ ਤਾਂ ਹੈਗੀ ਆ, ਮੈਨੂੰ ਲੱਗਦਾ। ਜੀ ਤੇ ਜਦ ਨਾਇਬ ਸਿੰਘ ਸੈਣੀ ਨੂੰ ਪਿਛਲੇ ਮਾਰਚ ਦੌਰਾਨ ਸੀਐਮ ਬਣਾਇਆ ਗਿਆ ਸੀ ਹਰਿਆਣੇ ਦਾ, ਉਦੋਂ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਕਿ ਉਹਨਾਂ ਦੀ ਛਟਪਟਾਹਟ ਸੀ। ਉਹ ਮੀਟਿੰਗ ਤੋਂ ਵੀ ਉੱਠ ਕੇ ਭੱਜੇ ਸੀਗੇ। ਉਹਨਾਂ ਨੇ ਇਹ ਵੀ ਕਿਹਾ ਸੀ, ਸਾਡੇ ਤੋਂ ਜੂਨੀਅਰ ਬੰਦਿਆਂ ਨੂੰ ਤੁਸੀਂ ਸੀਐਮ ਲਾਈ ਜਾਂਦੇ ਹੋ, ਸਾਨੂੰ ਕੋਈ ਪੁੱਛ ਨਹੀਂ ਰਿਹਾ।
ਤੇ ਹਰਿਆਣੇ ਦੇ ਵਿੱਚ ਇੱਕ ਆਗੂ ਸੀਗੇ ਰਾਮ ਬਿਲਾਸ ਸ਼ਰਮਾ, ਉਹਨਾਂ ਦੇ ਰਸਤੇ ਹੀ ਹੁਣ ਅਨਿਲ ਵਿਜ ਨੂੰ ਵਿਦਾਈ ਦਿੱਤੀ ਜਾ ਰਹੀ ਹੈ। ਜੀ, ਸੋ ਵੇਖਦੇ ਹਾਂ ਅਨਿਲ ਵਿਜ ਹੁਣੀ ਕਿਤੇ ਆਪਣੀ ਦਬੰਗੀ ਕਾਇਮ ਰੱਖਦੇ ਨੇ ਜਾਂ ਫਿਰ ਹੁਣ ਇਸ ਜਿਹੜਾ ਜਵਾਬ ਦੇਣਾ ਹੈ ਇਸ ਦੇ ਵਿੱਚ ਚੁੱਪ ਚਪੀਤੇ ਜੇ ਹਲਕਾ ਫੁਲਕਾ ਜਵਾਬ ਦੇ ਕੇ ਪਿੱਛੇ ਨੂੰ ਪੈਰ ਖਿੱਚ ਲੈਂਦੇ ਨੇ ਕਿ ਭਾਈ ਜਿੱਥੇ ਕ ਹੈਗੇ ਆ ਉੱਥੇ ਕੀ ਰਹੀਏ, ਕਿਤੇ ਬਿਲਕੁਲ ਹੀ ਨਾ ਜਾਂਦੇ ਲੱਗੀਏ। ਅਗਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। ਲੰਬਾ ਸਮਾਂ ਹੋ ਗਿਆ ਹੈ ਕਿਸਾਨ ਬਾਰਡਰ ਤੇ ਬੈਠੇ ਹੋਏ ਨੇ, ਖਨੌਰੀ ਸ਼ੰਭੂ ਬਾਰਡਰ ਤੇ ਬੈਠਿਆਂ ਨੂੰ ਲੰਬਾ ਟਾਈਮ ਹੋ ਗਿਆ। ਉਧਰੋਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਸ਼ੁਰੂਆਤੀ ਸਮੇਂ ਦੇ ਵਿੱਚ ਚੰਗੀ ਕਵਰੇਜ ਮਿਲੀ, ਬਹੁਤ ਹਾਈਲਾਈਟ ਵੀ ਹੋਇਆ ਮੁੱਦਾ, ਪਰ ਜਦੋਂ ਤੋਂ ਉਹਨਾਂ ਨੇ ਮੀਟਿੰਗ ਦਾ ਸਮਾਂ ਲਿਆ, ਮੀਟਿੰਗ ਵੀ ਤਕਰੀਬਨ ਆ ਖੜੀ ਹੈ ਦਰਵਾਜ਼ੇ ਤੇ, 14 ਤਰੀਕ ਨੂੰ ਮੀਟਿੰਗ ਹੈ, ਪਰ ਉਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜਾ ਇਕੱਠ ਦੀ ਗੱਲ ਨੂੰ ਅੱਗੇ ਤੋਰਿਆ ਗਿਆ ਸੀ, ਉਹਦੇ ਲਈ ਕੱਲ ਨੂੰ ਮੀਟਿੰਗ ਹੈ, ਪਰ ਕਹਿੰਦੇ ਜਾ ਨਹੀਂ ਰਹੇ ਖਨੌਰੀ ਵਾਲੇ। ਇਹ ਕਾਰਨ ਕੀ ਹੈ? ਜਾਣਾ ਚਾਹੁੰਦੇ ਨਹੀਂ ਜਾਂ ਕੋਈ ਹੋਰ ਸਮੱਸਿਆ ਹੈ ਜੀ? ਦੇਖੋ ਮੈਨੂੰ ਤਾਂ ਕੋਈ ਹੋਰ ਸਮੱਸਿਆ ਲੱਗਦੀ ਗੀ, ਤੇ ਇਹਦੇ 'ਚ ਇੱਕ ਦੋ ਤਿੰਨ ਚੀਜ਼ਾਂ ਨੇ। ਇੱਕ ਤਾਂ ਦੇਖੋ ਉਹਨਾਂ ਨੇ ਕਾਰਨ ਕੀ ਦੱਸਿਆ ਹੈ, ਖਨੌਰੀ ਮੋਰਚੇ ਤੇ ਜਿਹੜੇ ਬੰਦੇ ਬੈਠੇ ਨੇ, ਖਨੌਰੀ ਮੋਰਚੇ ਤੇ ਸ਼ੰਭੂ ਮੋਰਚੇ ਤੇ ਦੋ ਅੱਡ-ਅੱਡ ਫੋਰਸਾਂ ਬੈਠੀਆਂ ਨੇ। ਸ਼ੰਭੂ ਬਾਰਡਰ ਤੇ ਜਿਹੜੇ ਫੋਰਸ ਬੈਠੀ ਆ ਉਹ KMM ਕਿਸਾਨ ਮਜ਼ਦੂਰ ਮੋਰਚਾ, ਸਰਵਣ ਪੰਧੇਰ ਹੋਰੀ, ਸੁਰਜੀਤ ਫੂਲ ਹੋਰੀ, ਇਹ ਬੰਦੇ ਬੈਠੇ ਨੇ ਜ਼ਿਆਦਾ ਤਾਂ, ਤੇ ਲੋਂਗੋਵਾਲ ਹੋਣੀ, ਇਹ ਬੈਠੇ ਨੇ ਸ਼ੰਭੂ ਬਾਰਡਰ ਤੇ। ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਹੋਣਾ ਦਾ ਗਰੁੱਪ ਬੈਠਿਆ ਤੇ ਹਰਿਆਣੇ ਤੋਂ ਅਭਿਮਨਿਊ ਕੁਹਾੜਾ ਦਾ ਗਰੁੱਪ ਬੈਠਿਆ। ਹਰਿਆਣੇ ਤੋਂ ਜਿਹੜਾ ਅਮਰਜੀਤ ਮੋੜੀ ਹੋਣਾ ਦਾ ਤੇ ਨਵਦੀਪ ਵਾਟਰ ਕੈਨਨ ਹੋਣਾ ਦਾ ਜਿਹੜਾ ਗਰੁੱਪ ਹੈਗਾ ਉਹ ਸ਼ੰਭੂ ਬਾਰਡਰ ਤੇ ਬੈਠਿਆ। ਖਨੌਰੀ ਬਾਰਡਰ ਤੇ ਜਿਹੜਾ ਜਿਹਨੂੰ SKM ਨੋਨ ਪੋਲੀਟੀਕਲ ਕਹਿੰਦੇ ਆ, ਉਹ ਫੋਰਸ ਉੱਥੇ ਬੈਠੀ ਹੈ ਤੇ ਉਹਨਾਂ ਦੇ ਗਾਂਧੀਅਨ ਕਿਸਮ ਦੇ ਸਟੈਂਡ ਨੇ। ਉਹ ਪਿੱਛੋਂ ਵੀ ਆਪਾਂ ਨੂੰ ਪਤਾ ਹੈ ਕਿ ਜਿਹੜੇ ਗੋਇੰਦਾਚਾਰੀਆ ਨੇ ਉਹਨਾਂ ਨਾਲ ਉਹ ਲਗਾਤਾਰ ਤਾਲਮੇਲ 'ਚ ਰਹਿੰਦੇ ਨੇ। ਸੈਂਟਰ ਟੂ ਰਾਈਟ ਫੋਰਸ ਮੰਨਿਆ ਜਾਂਦਾ ਜੇ ਮੈਂ ਕਲਾਸੀਕਲ ਗੱਲ ਕਰਨੀ ਹੋਵੇ ਕਿਸਾਨੀ ਮੂਵਮੈਂਟ ਦੇ ਅਕੋਰਡਿੰਗ ਵੀ, ਤੇ ਉਹ ਲਗਾਤਾਰ ਅੜੇ ਹੋਏ ਨੇ ਕਿ ਅਸੀਂ ਇਹਨਾਂ ਨਾਲ ਜਿਹੜੇ ਚੋਣ ਲੜਨ ਵਾਲੇ ਹੈਗੇ ਆ, ਫਿਰ ਰਾਜੇਵਾਲ ਹੋਣੀ ਨੇ, ਉਹਨਾਂ ਨਾਲ ਕੋਈ ਕਿਸੇ ਕਿਸਮ ਦੀ ਏਕਤਾ ਨਹੀਂ ਕਰਨੀ। ਤੇ ਉਹਨਾਂ ਨੂੰ ਲੱਗ ਰਿਹਾ ਕਿ ਹਜੇ ਉਹਨਾਂ ਕੋਲ ਇੱਕ ਐਜ ਹੈਗੀ ਆ। ਤੇ ਡੱਲੇਵਾਲ ਸਾਹਿਬ ਹੋਣਾ ਦੀ ਤਬੀਅਤ ਵੀ ਪਿਛਲੇ ਕਾਫੀ ਦਿਨੀ ਖਰਾਬ ਰਹੀ ਸੀ ਤੇ ਉਸੇ ਦਾ ਹੀ ਹਵਾਲਾ ਦੇ ਕੇ ਉੱਥੋਂ ਅਭਿਮਨਿਊ ਘਾੜ ਨੇ ਇੱਕ ਸਟੇਟ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਏਕਤਾ ਮੀਟਿੰਗ ਹੋ ਰਹੀ ਹੈ, ਜਿਹੜੇ ਕਿ ਇਕਜੁੱਟਤਾ ਵਾਸਤੇ ਮੀਟਿੰਗ ਹੋ ਰਹੀ ਹੈ, ਉਹਦੇ 'ਚ ਸ਼ਾਮਿਲ ਨਹੀਂ ਹੋਵਾਂਗੇ। ਉਹਨਾਂ ਨੇ ਇਹ ਗੱਲ ਕਹੀ ਹੈ। ਇਹ ਵੀ ਗੱਲ ਕਹੀ ਹੈ ਕਿ ਉਸ ਦਿਨ ਸਾਡੇ ਮੋਰਚੇ ਤੇ ਮਹਾਪੰਚਾਇਤ ਵੀ ਹੈਗੀ ਹੈ, ਇਸ ਕਰਕੇ ਅਸੀਂ ਸ਼ਾਮਿਲ ਨਹੀਂ ਹੋ ਸਕਦੇ, ਪਰ ਸ਼ੰਭੂ ਬਾਰਡਰ ਤੋਂ ਲੋਕ ਜਾਣਗੇ। ਜੇ ਮੈਨੂੰ ਲੱਗਦਾ ਹੈ ਕਿ ਜਿਹੜੀ ਏਕਤਾ ਮੀਟਿੰਗ ਹੈਗੀ ਆ ਉਹਦੇ 'ਚ SKM ਨੋਨ ਪੋਲੀਟੀਕਲ ਯਾਨੀ ਕਿ ਡੱਲੇਵਾਲ ਗਰੁੱਪ ਨੂੰ ਇੱਕ ਅੱਧਾ ਬੰਦਾ ਭੇਜਣਾ ਚਾਹੀਦਾ ਤਾਂ ਕਿ ਉਹ ਘੱਟੋ ਘੱਟ ਗੱਲ ਤਾਂ ਸੁਣ ਕੇ ਆ ਸਕੇ। ਤੁਸੀਂ ਜੀ ਏਕਤਾ ਜੀ ਜੀ। ਕਰਨੀ ਹੈ ਜਾਂ ਨਹੀਂ ਕਰਨੀ, ਉਹ ਇੱਕ ਅੱਡ ਮਸਲਾ ਹੈਗਾ। ਉਹ ਕਿਹੜੀਆਂ ਚੀਜ਼ਾਂ ਤੇ ਉਹ ਅਗਲੇ ਸਹਿਮਤ ਹੋ ਰਹੇ ਨੇ, ਕਿਹੜੀਆਂ ਚੀਜ਼ਾਂ ਅੱਗੇ ਪੇਸ਼ ਕਰ ਰਹੇ ਨੇ, ਉਹ ਮੈਨੂੰ ਲੱਗਦਾ ਕਿ ਉਹ ਸੁਣਨੀਆਂ ਜ਼ਰੂਰੀਆਂ ਨੇ। 14 ਫਰਵਰੀ ਨੂੰ 26 ਸੈਕਟਰ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਨਾਲ ਵੀ ਮੀਟਿੰਗ ਹੋਣੀ ਹੈ। ਉਸ ਤੋਂ ਪਹਿਲਾਂ ਜੇ ਇਕਜੁੱਟਤਾ ਦਾ ਸੰਦੇਸ਼ ਜਾਊਗਾ ਸਾਰੀਆਂ ਕਿਸਾਨੀ ਯੂਨੀਅਨਾਂ ਦਾ ਤੇ ਉਹ ਜ਼ਿਆਦਾ ਚੰਗਾ ਰਹੂਗਾ, ਸੈਂਟਰ ਤੇ ਪ੍ਰੈਸ਼ਰ ਵੀ ਪਊਗਾ। ਜੇ ਆਪਾਂ ਇਹ ਸੋਚੀਏ ਕਿ ਕੱਲੇ ਡੱਲੇਵਾਲ ਦੇ ਮਰਨ ਵਰਤ ਕਰਕੇ ਹੀ ਸਾਰਾ ਕੁਝ ਹੋ ਜਾਊਗਾ, ਉਹ ਮੈਨੂੰ ਜਾਇਜ਼ ਨਹੀਂ ਲੱਗਦਾ, ਕਿਉਂਕਿ ਅਗਲਿਆਂ ਨੂੰ ਵੀ ਪਤਾ ਹੈ ਕਿ ਮਤਲਬ ਮੈਨੂੰ ਜਿਹੜਾ ਮਰਨ ਵਰਤ ਵਾਲਾ ਪੂਰਾ ਫਿਨੋਮੀਨਾ ਉਸ ਦਾ ਸਾਰਾ ਹਮੇਸ਼ਾ ਕੁਐਸਚਨੇਬਲ ਰਿਹਾ ਹੈ, ਆਪਾਂ ਨੂੰ ਪਤਾ ਹੈ। ਪਰ ਖਾਸ ਕਰ ਸਿੱਖੀ ਏਜੰਡੇ 'ਚ ਵੀ ਰਿਹਾ ਹੈ। ਪਰ ਠੀਕ ਹੈ, ਆਪਾਂ ਡੱਲੇਵਾਲ ਦੇ ਮਰਨ ਵਰਤ ਨੂੰ ਆਪਾਂ ਇੰਨਾ ਕ੍ਰਿਟੀਸਾਈਜ਼ ਕਦੇ ਵੀ ਨਹੀਂ ਕੀਤਾ। ਆਪਾਂ ਹਮੇਸ਼ਾ ਉਹਦੇ ਹੱਕ 'ਚ ਹੀ ਪੱਤਰਕਾਰਾਂ ਨੇ ਵੀ ਹਮੇਸ਼ਾ ਹੱਕ 'ਚ ਹੀ ਉਹਨਾਂ ਦੀ ਕਵਰੇਜ ਕੀਤੀ ਹੈ। ਤੇ ਜੀ ਜਦੋਂ ਜੀ। ਤੋਂ ਉਹਨਾਂ ਨੇ ਡ੍ਰਿਪ ਲਵਾਈ ਹੈ, ਉਹਨਾਂ ਦੇ ਜਿਹੜੇ ਕਵਰੇਜ ਆ ਉਹ ਵੀ ਘੱਟ ਹੋ ਰਹੀ ਹੈ। ਤੇ ਜਦੋਂ ਤੁਸੀਂ ਸਿਰਫ ਇੱਕ ਮੀਟਿੰਗ ਵਾਸਤੇ ਹੀ ਆਪਣੇ ਮਰਨ ਵਰਤ ਨੂੰ ਛੱਡ ਰਹੇ ਸੀਗੇ, ਕਿ ਸਾਨੂੰ ਸਿਰਫ ਸੈਂਟਰ ਤੋਂ ਮੀਟਿੰਗ ਮਿਲ ਜਾਏ, ਉਦੋਂ ਹੀ ਪਤਾ ਲੱਗਿਆ ਸੀਗਾ ਕਿ ਤੁਹਾਡੀ ਕਮਿਟਮੈਂਟ ਕਿਸ ਕਿਸਮ ਦੀ ਹੈ। ਪਰ ਖੈਰ ਹੁਣ ਆਪਾਂ ਨੂੰ ਕਿਤੇ ਨਾ ਕਿਤੇ ਜਿਹੜੀ 14 ਫਰਵਰੀ ਦੀ ਮੀਟਿੰਗ ਹੈ ਉਸ ਵੱਲ ਧਿਆਨ ਦੇਣਾ ਚਾਹੀਦਾ। ਕਿਸਾਨਾਂ ਦਾ ਕਹਿਣਾ ਹੈ ਕਿ ਜੇ 14 ਫਰਵਰੀ ਨੂੰ ਜਿਹੜੀ ਮੀਟਿੰਗ ਹੈ ਕੇਂਦਰ ਸਰਕਾਰ ਨਾਲ, ਉਹਦੇ 'ਚ ਕੋਈ ਸਿੱਟਾ ਨਹੀਂ ਨਿਕਲਦਾ, ਕੋਈ ਹੱਲ ਨਹੀਂ ਨਿਕਲਦਾ, ਤੇ ਫਿਰ ਅਸੀਂ 25 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਾਂਗੇ, ਦਿੱਲੀ ਵੱਲ ਮਾਰਚ ਕਰਾਂਗੇ। ਡੱਲੇਵਾਲ ਸਾਹਿਬ ਹੋਣਾ ਦੀ ਫੋਰਸ ਨੂੰ ਇਹ ਤੈਅ ਕਰਨਾ ਪਊਗਾ ਕਿ ਉਹ ਇਕੱਲੇ ਅੰਦੋਲਨ ਨੂੰ ਲੜਨਾ ਚਾਹੁੰਦੇ ਨੇ ਜਾਂ ਫਿਰ ਉਹ ਇਕਮੁੱਠਤਾ ਨਾਲ ਅੰਦੋਲਨ ਲੜਨਾ ਚਾਹੁੰਦੇ ਨੇ। ਮੈਨੂੰ ਲੱਗਦਾ ਕਿ ਇਕਜੁੱਟ ਜੀ ਹੋਣਾ ਜ਼ਰੂਰੀ ਹੈਗਾ। ਤੁਸੀਂ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਬਣਾਓ, ਜਿਹੜਾ ਯੂਨਾਈਟਿਡ ਫਰੰਟ ਬਣਦਾਗਾ, ਤੇ ਉਹ ਬਹੁਤ ਜ਼ਰੂਰੀ ਹੈ, ਤੇ ਬਣਾਓ ਤੁਸੀਂ ਉਹਨਾਂ ਨਾਲ। ਘੱਟੋ ਘੱਟ ਉਹਨਾਂ ਦੀ ਗੱਲ ਤਾਂ ਤੁਸੀਂ ਸੁਣਨ ਨਹੀਂ ਜਾਓ, ਇਹ ਮੇਰਾ ਮੰਨਣਾ ਹੈਗਾ।
ਜੀ, ਇਸ ਦੇ ਵਿੱਚ ਇਸ ਕਰਕੇ ਵੀ ਇਹ ਮੀਟਿੰਗ ਕਰਨੀ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ, ਉਸ 'ਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ 14 ਤਰੀਕ ਨੂੰ ਜਦੋਂ ਤੁਸੀਂ ਉਹਨਾਂ ਦੇ ਸਾਹਮਣੇ ਬੈਠੋਗੇ ਤਾਂ ਤੁਸੀਂ ਸਿੱਧੇ ਤੌਰ ਤੇ ਕਮਜ਼ੋਰ ਪਾਓਗੇ, ਇਸ ਕਰਕੇ ਕਿਉਂਕਿ ਤੁਹਾਡੇ 'ਚ ਏਕਾ ਨਹੀਂ ਹੈ। ਤੁਸੀਂ ਇਕੱਲੇ ਹੋ, ਤੁਸੀਂ ਕਿਸੇ ਵੀ ਮੁੱਦੇ ਦੇ ਉੱਪਰ ਜੇ ਸਹਿਮਤੀ ਸਰਕਾਰ ਦੇ ਨਾਲ ਬਣਾ ਵੀ ਲੈਂਦੇ ਹੋ, ਜਿਹਦੀ ਬਿਲਕੁਲ ਵੀ ਆਸ ਨਹੀਂ ਗੀ ਕਿ ਤੁਹਾਨੂੰ ਕੁਛ ਦੇ ਕੇ ਜਾਣਗੇ ਉਹ, ਕਿਉਂਕਿ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਮੁੰਡੇ ਦਾ ਤਾਂ ਵਿਆਹ ਰੱਖਿਆ ਹੋਇਆ, ਛੋਟੇ ਮੁੰਡੇ ਦਾ ਉਹਨਾਂ ਨੇ। ਤੇ ਜੇਕਰ ਤੁਸੀਂ ਉਹਨਾਂ ਦੇ ਸਾਹਮਣੇ ਜਦੋਂ ਬੈਠੋਗੇ, ਤੁਹਾਡੇ 'ਚ ਏਕਤਾ ਨਹੀਂ ਹੋਊਗੀ, ਮਿਨੀਮਮ ਏਕਤਾ ਤੇ ਤੁਸੀਂ ਇਕੱਠੇ ਨਹੀਂ ਹੋਵੋਗੇ, ਉੱਥੇ ਤੁਸੀਂ ਕਿਹੜੀ ਗੱਲ ਕਰੋਗੇ? ਜੇ ਤਾਂ ਤੁਸੀਂ ਗੱਲ ਕੋਈ ਕਰਦੇ ਵੀ ਹੋ, ਕਿਸੇ ਗੱਲ ਨੂੰ ਸਿਰੇ ਲਾਉਣ ਵੱਲ ਵੱਧਦੇ ਵੀ ਹੋ, ਤਾਂ ਬਹੁਤ ਸਾਰੇ ਲੋਕਾਂ ਦੇ ਉਸ ਤੇ ਸਿੱਧੇ ਤੌਰ ਤੇ ਤੁਹਾਡੇ ਨਾਲ ਵਖਰੇਵੇਂ ਹੋਣਗੇ। ਵਖਰੇਵੇਂ ਜਦੋਂ ਹੋਣਗੇ ਤਾਂ ਕੋਈ ਵੀ ਉਹਨੂੰ ਪੂਰਨ ਤੌਰ ਤੇ ਤੁਹਾਡੇ ਫੈਸਲੇ ਨੂੰ ਸਵੀਕਾਰ ਨਹੀਂ ਕਰੂਗਾ। ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਬਹੁਤ ਵੱਡੀ ਗੱਲ ਹੈ, ਕਿਉਂਕਿ 12 ਤਰੀਕ ਯਾਨੀ ਕਿ ਕੱਲ ਜੇਕਰ ਇਹ ਸ਼ਾਮਲ ਹੋ ਜਾਣ ਮੀਟਿੰਗ ਦੇ ਵਿੱਚ, ਮੀਟਿੰਗ ਦੇ ਨਾਲ ਆਪਣੇ ਕਿਸੇ ਨਾ ਕਿਸੇ ਤਰੀਕੇ 14 ਤਰੀਕ ਲਈ ਹੀ ਸਹਿਮਤੀ ਕਰ ਲੈਣ ਕਿ ਭਾਈ ਚਲੋ ਆਪਾਂ ਉਦਣ ਇਕੱਠੇ ਹੋਈਏ, ਮੀਟਿੰਗ ਕਰੀਏ, ਉਸ ਤੋਂ ਬਾਅਦ ਅੱਗੇ ਦੇਖਾਂਗੇ। ਤੁਹਾਨੂੰ ਇਸ ਤੇ ਕੀ ਲੱਗਦਾ, ਇਹ ਏਦਾਂ ਹੋਣਾ ਚਾਹੀਦਾ? ਦੇਖੋ, ਮੈਨੂੰ ਜਿਹੜੀ ਸਭ ਤੋਂ ਮਾੜੀ ਗੱਲ ਲੱਗ ਰਹੀ ਹੈ ਕਿਸਾਨ ਯੂਨੀਅਨਾਂ ਦੇ ਵਿੱਚ, ਜਿਹੜੇ ਅੱਡ-ਅੱਡ ਯੂਨੀਅਨਾਂ ਦੇ ਜਿਹੜੇ ਆਗੂ ਨੇ, ਉਹ ਪੋਲੀਟੀਕਲ ਪੋਜੀਸ਼ਨਾਂ ਤੇ ਬਹਿਸ ਨਹੀਂ ਕਰ ਰਹੇ। ਉਹ ਇੱਕ ਦੂਜੇ ਤੇ ਇੰਡੀਵਿਜੂਅਲ ਹੋ ਕੇ ਟਿਚਰਾ ਕਰ ਰਹੇ ਨੇ, ਜਿਹੜੀ ਕਿ ਖਾਸੀ ਮਾੜੀ ਗੱਲ ਹੈ। ਉਹਨਾਂ ਦੀ ਜਿਵੇਂ ਮੇਨ ਸਟ੍ਰੀਮ ਜਿਹੜੀ ਪੋਲੀਟੀਕਲ ਪਾਰਟੀਆਂ ਹੈਗੀਆਂ, ਉਹਨਾਂ ਦੇ ਆਗੂਆਂ ਦੇ ਵਿੱਚ ਵੀ ਆਪਾਂ ਨੂੰ ਦੁਸ਼ਮਣੀ ਦੇਖਣ ਨੂੰ ਮਿਲਦੀ ਹੈਗੀ। ਉਹ ਵੀ ਪਰਸਨਲ ਲੈਵਲ ਤੇ ਚਲੀ ਜਾਂਦੀ ਹੈ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇੱਕ ਵੱਡੇ ਕੋਜ਼ ਵਾਸਤੇ ਘਰੋਂ ਨਿਕਲੇ ਹੁੰਦੇ ਹੋ, ਤੁਹਾਡੇ ਵਿਚਕਾਰ ਪਰਸਨਲ ਲੈਵਲ ਤੇ ਕਿਸੇ ਕਿਸਮ ਦੀ ਕੜੱਤਨ ਨਹੀਂ ਹੋਣੀ ਚਾਹੀਦੀ। ਤੁਸੀਂ ਜੇ ਡਿਬੇਟ ਵੀ ਕਰਨੀ ਹੈ, ਜੇ ਆਪਣਾ ਬਖਰੇਵਾਂ ਵੀ ਦਿਖਾਣਾ ਹੈਗਾ, ਤੇ ਉਹ ਪੋਲੀਟੀਕਲ ਪੋਜੀਸ਼ਨਾਂ ਵਿੱਚ ਦਿਖਾਓ ਤੇ ਉਹਨਾਂ ਨੂੰ ਕਲੈਰੀਫਾਈ ਕਰੋ ਕਿ ਬਾਈ ਜੀ, ਅਸੀਂ ਤੁਹਾਡੇ ਤੋਂ ਅੱਡ ਇਸ ਕਰਕੇ ਹਾਂ ਕਿਉਂਕਿ ਤੁਹਾਡੀਆਂ ਜਿਹੜੀਆਂ ਇਸ ਕਿਸਮ ਦੇ ਸਟੈਂਡ ਨੇ, ਇਹਨਾਂ ਨਾਲ ਅਸੀਂ ਸਹਿਮਤ ਨਹੀਂ। ਅਸੀਂ ਕਿਸਾਨੀ ਦੀ ਲੜਾਈ ਨੂੰ ਇਸ ਕਿਸਮ ਨਾਲ ਅੱਗੇ ਵਧਦਾ ਹੋਇਆ ਦੇਖਦੇ ਹਾਂ। ਤੁਸੀਂ ਸੋਚ ਰਹੇ ਹੋ ਕਿ ਇਸ ਕਿਸਮ ਨਾਲ ਅੱਗੇ ਵਧੂਗੀ, ਤੇ ਉਹ ਤੁਸੀਂ ਕਲੀਅਰ ਲਾਈਨ ਖਿੱਚੋ, ਪੋਲੀਟੀਕਲ ਲਾਈਨ। ਤੁਸੀਂ ਇਹ ਨਹੀਂ ਕਿ ਯਾਰ ਉਹ ਫਲਾਣਾ ਚੋਰ ਹੈ, ਉਹ ਚੋਰ ਹੈ। ਇਸ ਕਿਸਮ ਦੀ ਜਿਹੜੀ ਟੌਂਟਬਾਜ਼ੀ ਹੁੰਦੀ ਹੈ ਇੱਕ ਦੂਜੇ ਪ੍ਰਤੀ, ਜਿਸ ਕਿਸਮ ਦਾ ਉਹ ਹੁੰਦਾ, ਉਹ ਮੈਨੂੰ ਠੀਕ ਨਹੀਂ ਲੱਗਦਾਗਾ। ਤੇ ਹੁਣ ਕਿਸਾਨ ਅੰਦੋਲਨ ਦੀ ਜੇ ਇੱਕੋ ਇੱਕ ਕਮਜ਼ੋਰੀ ਮੈਂ ਦੱਸਣੀ ਹੋਵੇ ਤਾਂ ਉਹ ਇਹੀ ਹੈ ਕਿ ਜਿਹੜੇ ਕਿਸਾਨ ਯੂਨੀਅਨਾਂ ਦੇ ਜਿਹੜੇ ਆਗੂ ਨੇ, ਅੱਡ-ਅੱਡ ਯੂਨੀਅਨਾਂ ਦੇ ਜਿਹੜੇ ਆਗੂ ਨੇ, ਉਹਨਾਂ ਦੇ ਵਿੱਚ ਆਪਸ 'ਚ ਬਹੁਤ ਜ਼ਿਆਦਾ ਕੜੱਤਨਗੀ ਤੇ ਆਪਸ 'ਚ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਉਹ ਹੇਟ ਕਰਦੇ ਨੇ, ਬਹੁਤ ਜ਼ਿਆਦਾ ਨਫ਼ਰਤ ਕਰਦੇ ਨੇ। ਉਹ ਕਿਤੇ ਨਾ ਕਿਸ ਹਿਸਾਬ ਨਾਲ ਕਮ ਹੋ ਸਕਦੀ ਹੈ, ਉਹ ਆਪਾਂ ਨੂੰ ਦੇਖਣੀ ਚਾਹੀਦੀ ਗੀ। ਤੇ ਤੁਸੀਂ ਸਹੀ ਕਹਿ ਰਹੇ ਹੋ ਕਿ ਜੇ 12 ਫਰਵਰੀ ਨੂੰ ਜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਵੀ ਕੋਈ ਬੰਦਾ ਜਾ ਕੇ ਜਿਹੜੀ ਇਕਜੁੱਟਤਾ ਵਾਲੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਸ਼ਾਮਿਲ ਹੋਊਗਾ, ਤੇ ਉਹਦਾ ਅੱਡ ਪ੍ਰਭਾਵ ਆਪਾਂ ਨੂੰ 14 ਫਰਵਰੀ ਨੂੰ ਦੇਖਣ ਨੂੰ ਮਿਲੂਗਾ। ਜੇ ਤੁਸੀਂ ਹੁਣ ਤੋਂ ਹੀ ਇਸ ਕਿਸਮ ਦੀ ਪ੍ਰੈਸ ਨੋਟ ਜਾਂ ਇਸ ਕਿਸਮ ਦੀਆਂ ਸਟੇਟਮੈਂਟਾਂ ਜਾਰੀ ਕਰੋਗੇ ਜਿਹਦੇ ਤੋਂ ਇਹ ਲੱਗਦਾ ਹੋਵੇ ਕਿ ਅੰਦੋਲਨ ਤਾਂ ਬਿਖਰਿਆ ਹੋਇਆ ਹੈ ਜਾਂ ਫਿਰ ਜਿਹੜੀ ਕਿਸਾਨ ਯੂਨੀਅਨਾਂ ਨੇ ਇਹਨਾਂ ਦੇ ਵਿੱਚ ਕੋਈ ਏਕਾ ਨਹੀਂ, ਤੇ ਉਹਦਾ ਗਲਤ ਅਸਰ ਜਾਊਗਾ ਤੇ 14 ਫਰਵਰੀ ਨੂੰ ਤੁਹਾਡਾ ਵਜ਼ਨ ਵੀ ਘੱਟ ਹੋਊਗਾ। ਮੈਨੂੰ ਲੱਗਦਾ ਕਿ ਇੱਕ ਏਕੇ ਦੀ ਲੋੜ ਤਾਂ ਹੈਗੀ ਹੈ ਇਸ ਟਾਈਮ। ਤੇ ਜੇ ਪੰਜਾਬ ਦੀ ਯੂਨੀਅਨਾਂ ਦੇ ਵਿੱਚ ਏਕਾ ਹੋਊਗਾ ਤੇ ਫਿਰ ਜਿਹੜੇ ਹਰਿਆਣੇ ਦੀ ਕਿਸਾਨ ਯੂਨੀਅਨਾਂ ਨੇ ਉਹ ਵੀ ਤੁਹਾਡੇ ਨਾਲ ਜੁੜਨਗੀਆਂ, ਵੈਸਟ ਯੂਪੀ ਦੀਆਂ ਹੂੰ। ਯੂਨੀਅਨਾਂ ਵੀ ਆਉਣਗੀਆਂ, ਰਾਜਸਥਾਨ ਦਾ ਜਿਹੜਾ ਗੰਗਾਨਗਰ ਹਨੂੰਮਾਨਗੜ੍ਹ ਵਾਲਾ ਇਲਾਕਾ ਜਿੱਥੇ ਵੀ ਜੱਟ ਜਾਟ ਜਾਂ ਫਿਰ ਸਿੱਖ ਭਾਈਚਾਰਾ ਉੱਥੇ ਵਸਦਾ ਗਾ, ਉਹ ਵੀ ਤੁਹਾਡੇ ਨਾਲ ਜੁੜੂਗਾ। ਤੇ ਮੈਨੂੰ ਲੱਗਦਾ ਕਿ ਇੱਕ ਵਾਈਡਰ ਯੂਨਿਟੀ ਦਾ ਜਿਹੜਾ ਸਕੋਪ ਆ ਉਹ ਖੁੱਲਦਾ ਗਾ। ਤੇ ਯੂਨਾਈਟਿਡ ਫਰੰਟ ਵੀ ਬਣਦੇ ਹੀ ਇਸ ਕਰਕੇ ਨੇ ਕਿਉਂਕਿ ਤੁਹਾਡਾ ਇੱਕ ਮਿਨੀਮਮ ਕਾਮਨ ਏਜੰਡਾ ਹੁੰਦਾ ਹੈ। ਕਾਮਨ ਏਜੰਡੇ ਤੇ ਲੜਨ ਵਾਸਤੇ ਫਿਰ ਇੱਕ ਮਿਨੀਮਮ ਪ੍ਰੋਗਰਾਮ ਬਣਾਇਆ ਜਾਂਦਾ ਕਿ ਅਸੀਂ ਇਹ ਚੀਜ਼ਾਂ ਤਾਂ ਜ਼ਰੂਰ ਨਿਭਾਵਾਂਗੇ। ਉਸ ਤੋਂ ਬਾਅਦ ਹੀ ਫਿਰ ਦੁਸ਼ਮਣ ਨੂੰ ਡੂੰਘੀ ਸੱਟ ਮਾਰੀ ਜਾਂਦੀ ਹੈ। ਮੈਨੂੰ ਲੱਗਦਾ ਕਿ ਜੇ ਦੁਸ਼ਮਣ ਨੂੰ ਡੂੰਘੀ ਸੱਟ ਮਾਰਨੀ ਹੈਗੀ ਆ ਤੇ ਫਿਰ ਜਿਹੜਾ ਇੱਕ ਆ ਉਹ ਕਰਨਾ ਬਹੁਤ ਜ਼ਰੂਰੀ ਹੈ। ਮੌਕੇ ਦੀ ਨਜ਼ਾਕਤ ਨੂੰ ਵੀ ਸਮਝਣਾ ਚਾਹੀਦਾ ਗਾ। ਜਿਹੜਾ ਜੀ, ਜੀ, ਅੰਦੋਲਨ ਹੈ ਉਹ ਪਿਛਲੇ 1 ਸਾਲ ਤੋਂ ਖੜੋਤ ਵਿੱਚ ਹੈਗਾ ਤੇ ਉਹ ਜੀ, ਸਟੈਗਨੈਂਟ ਹੈ, ਆਪਾਂ ਨੂੰ ਦੇਖਣ ਨੂੰ ਮਿਲ ਰਿਹਾ, ਨਾ ਉਹ ਅੱਗੇ ਵਧ ਰਿਹਾ ਨਾ ਉਹ ਪਿੱਛੇ ਜਾ ਰਿਹਾ ਹੈ। ਕਿਸਾਨਾਂ ਨੂੰ ਵੀ ਫਿਕਰ ਪਈ ਹੋਈ ਹੈ, ਜਿਹੜੇ ਕਿਸਾਨਾਂ ਦੇ ਸਿੰਪੈਥਾਈਜ਼ਰ ਨੇ ਉਹਨਾਂ ਨੂੰ ਵੀ ਫਿਕਰ ਪਈ ਹੋਈ ਹੈ ਕਿ 1 ਸਾਲ ਹੋਣ ਜਾ ਰਿਹਾ ਹੈ ਕਿਸਾਨ ਅੰਦੋਲਨ ਦਾ, ਉਹਨਾਂ ਦੀ ਗੱਲ ਨੂੰ ਸੁਣਿਆ ਨਹੀਂ ਜਾ ਰਿਹਾ, ਉਹਨਾਂ ਦੀ ਗੱਲ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਤੇ ਇਸ ਚੀਜ਼ ਤੇ ਲਗਾਤਾਰ ਸਾਰੇ ਫਿਕਰਮੰਦ ਨੇ। ਮੈਨੂੰ ਲੱਗਦਾ ਕਿ ਜਿਹੜੇ ਸਿੰਪੈਥਾਈਜ਼ਰ ਸੈਕਸ਼ਨ ਹੋ ਗਿਆ ਜਾਂ ਫਿਰ ਖੁਦ ਆਪ ਕਿਸਾਨ ਹੋ ਗਏ, ਉਹਨਾਂ ਨੂੰ ਵੀ ਇਸ ਚੀਜ਼ ਤੇ ਗੱਲ ਕਰਨੀ ਚਾਹੀਦੀ ਕਿ ਬਾਈ ਤੁਸੀਂ ਇਕੱਠੇ ਦਿਖੋ, ਸਾਰੇ ਇਕੱਠੇ ਹੋ ਕੇ ਲੜੋ ਤੇ ਹੂੰ। ਦੁਸ਼ਮਣ ਨੂੰ ਡੂੰਗੀ ਸੱਟ ਮਾਰੋ ਤਾਂ ਕਿ ਜਿਹੜਾ ਇਹ ਅੰਦੋਲਨ ਹੈ ਖੜੋਤ ਵਿੱਚ ਨਾ ਰਵੇ ਤੇ ਅੱਗੇ ਵਧੇ ਤੇ ਜਿਹੜੇ ਸਮੱਸਿਆਵਾਂ ਨੇ ਉਹਨਾਂ ਨੂੰ ਸੋਲਵ ਕਰਵਾਉਣ ਵੱਲ ਵਧੇ। ਜੀ, ਜੀ। ਸੋ ਇਹ ਤਾਂ ਹੈ, ਇਹਨਾਂ ਸਮੱਸਿਆਵਾਂ ਦੇ ਹੱਲ ਹੋਣੇ ਚਾਹੀਦੇ ਤੇ ਹੱਲ ਉਦੋਂ ਹੀ ਹੋਣਗੇ ਜਦੋਂ ਤੁਸੀਂ ਆਪਣੀ ਪਰਸਨਲ ਖੁੰਦਕਬਾਜ਼ੀ, ਨਿੱਜਤਾ ਨੂੰ ਛੱਡ ਕੇ
ਕਿਸਾਨਾਂ ਨੂੰ ਅੱਗੇ ਰੱਖੋਗੇ, ਕਿਸਾਨੀ ਨੂੰ ਅੱਗੇ ਰੱਖੋਗੇ, ਤੁਸੀਂ ਹਾਲੇ ਲੜ ਰਹੇ ਹੋ ਨਿਜਤਾ ਦੇ ਲਈ। ਕੋਈ ਕਹਿ ਰਿਹਾ ਕਿ ਮੈਂ ਵੱਡਾ ਲੀਡਰ ਹਾਂ, ਮੈਂ ਇਸ ਤਰੀਕੇ ਦੀ ਸਾਹਮਣੇ ਵਾਲੇ ਨਾਲ ਬਹਿਸਬਾਜ਼ੀ ਕਰ ਲੈਣਾ ਜਾਂ ਮੈਂ ਤੱਥ ਵਧੀਆ ਪੇਸ਼ ਕਰ ਲੈਣਾ, ਤੇ ਕੋਈ ਕਹਿ ਰਿਹਾ ਹੈ ਕਿ ਤੁਸੀਂ ਤਾਂ ਉੱਥੋਂ ਇੰਨੇ ਪੈਸੇ ਖਾ ਗਏ ਹੋ। ਬਹੁਤ ਤਰ੍ਹਾਂ ਦੇ ਇਲਜ਼ਾਮ ਨੇ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ। ਸੋ ਇਹਨਾਂ ਸਾਰੀਆਂ ਘੁਣਤਰਾਂ ਤੋਂ, ਇਹਨਾਂ ਸਾਰੀਆਂ ਗੱਲਾਂ ਤੋਂ ਅੱਗੇ ਉੱਠ ਕੇ ਮਿਨੀਮਮ ਕਾਮਨ ਏਜੰਡਾ ਬਣੇ, ਉਸ ਤੇ ਸਹਿਮਤੀ ਬਣ ਕੇ ਅੱਗੇ ਗੱਲ ਤੁਰੇ, ਇਸੇ ਦੀ ਸਾਰੇ ਕਾਮਨਾ ਵੀ ਕਰਦੇ ਨੇ। ਸੋ ਪੁਨੀਆ ਜੀ, ਆਪਣਾ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਤੁਸੀਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਤੁਹਾਡੇ ਲਈ ਪੇਸ਼ ਕੀਤਾ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ। ਮੈਨੂੰ ਦਿਓ